ਜਗਵਿੰਦਰ ਪਟਿਆਲ ਤੇ ਅਦਾਰੇ ਦਾ ਨਾਂ ਏਬੀਪੀ ਸਾਂਝਾ। ਉਸ ਦੇ ਬਾਅਦ ਦੇ ਵਿੱਚ ਜਦੋਂ ਇੰਟਰਵਿਊ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਈ ਤਰੀਕਿਆਂ ਦੇ ਨਾਲ ਉਸ ਇੰਟਰਵਿਊ ਨੂੰ ਡਿਕੋਡ ਕੀਤਾ ਜਾ ਰਿਹਾ, ਉਹਨੂੰ ਘੋਖਿਆ ਜਾ ਰਿਹਾ, ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ, ਉਹਦੇ ਬਾਰੇ ਕਮੈਂਟ, ਉਹਦੇ ਬਾਰੇ ਰਾਏ ਰੱਖੀ ਜਾ ਰਹੀ ਹੈ। ਤਾਂ ਇਸ ਇੰਟਰਵਿਊ ਨੂੰ ਅੱਜ ਆਪਾਂ ਵੱਖ-ਵੱਖ ਪਹਿਲੂਆਂ ਤੋਂ ਆਪਾਂ ਵੀ ਡਿਕੋਡ ਕਰਨ ਦਾ ਯਤਨ ਕਰਾਂਗੇ, ਵੱਖ-ਵੱਖ ਪਹਿਲੂਆਂ ਤੋਂ ਇਹਨੂੰ ਪੜਚੋਲਣ ਦਾ ਯਤਨ ਕਰਾਂਗੇ ਕਿ ਇਹ ਹੋ ਕੀ ਰਿਹਾ, ਇਹ ਚੱਲ ਕੀ ਰਿਹਾ। ਪਰ ਬਹੁਤ ਸਾਰੇ ਸਵਾਲ ਜੇਲ੍ਹ ਪ੍ਰਸ਼ਾਸਨ ਤੇ ਨੇ, ਬਹੁਤ ਸਾਰੇ ਸਵਾਲ ਪੁਲਸੀਆ ਪ੍ਰਬੰਧ ਤੇ ਨੇ। ਹਾਲਾਂਕਿ ਡੀਜੀਪੀ ਪੰਜਾਬ ਨੇ ਕੁਝ ਚੀਜ਼ਾਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕੀ ਉਹ ਕਾਫੀ ਹੈ? ਇਹਦੇ ਬਾਰੇ ਸਵਾਲ ਹਲੇ ਉਸ ਤਰ੍ਹਾਂ ਦੇ ਖੜੇ ਨੇ। ਪਰ ਨਾਲ ਹੀ ਜਿਹੜੀ ਉਹ ਗੈਂਗਸਟਰ ਦੀ ਛਵੀ ਜਿਹੜੀ ਰਾਸ਼ਟਰਵਾਦੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੈ, ਤਾਂ ਇਹਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ, ਕਿਹੜੇ ਐਂਗਲ ਦੇ ਨਾਲ, ਕਿਹੜੇ ਨਜ਼ਰੀਏ ਦੇ ਨਾਲ ਦੇਖਿਆ ਜਾਵੇ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਇਸ ਪੂਰੇ ਪ੍ਰਕਰਨ ਤੇ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਪ੍ਰਵੀਨ ਹੁਣਾਂ ਨੇ ਜ਼ਿਕਰ ਕੀਤਾ ਹੀ ਹੈ, ਇਸ ਚੀਜ਼ ਨੂੰ ਲੈ ਕੇ ਵੀ ਜਿਹੜੇ ਇਸ ਮਸਲੇ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਆ ਉਹ ਕਰ ਰਹੇ ਹਾਂ, ਕਰਾਂਗੇ ਅੱਜ। ਸੋ ਵੀ ਕੀ ਜਿਹੜਾ ਇਸ ਦੇ ਪਿੱਛੇ ਜਿਹੜਾ ਉਹ ਹੋ ਸਕਦਾ, ਜਿੱਦਾਂ ਦੱਸਿਆ ਤੁਸੀਂ ਵੀ ਹਰ ਇੱਕ ਦੀ ਆਪੋ ਆਪਣੀ ਇਸ ਦੇ ਉੱਤੇ ਰਾਏ ਜਿਹੜੀ ਉਹ ਚੱਲ ਰਹੀ ਹੈਗੀ ਆ ਵੀ ਕਿੱਦਾਂ ਆ, ਕਿਵੇਂ ਆ, ਕੀ ਜਿਹੜੀ ਇਹ ਚੀਜ਼ ਹੈਗੀ ਆ। ਜਿੱਦਾਂ ਵੀ ਪੰਜਾਬ ਪੁਲਿਸ ਇਹ ਕਹਿ ਰਹੀ ਆ, ਡੀਜੀਪੀ ਹੁਣੀ ਖੁਦ ਆਏ ਨੇ, ਉਹ ਆਏ ਨੇ ਤੇ ਉਹਨਾਂ ਨੇ ਆ ਕੇ ਕਿਹਾ ਆ ਵੀ ਉਹਨਾਂ ਨੇ ਫੋਟੋਆਂ ਜਾਰੀ ਕੀਤੀਆਂ 3 ਉਹਦੀਆਂ ਜਿਹ ਚ ਵਾਲ ਉਹਦੇ ਕੱਟੇ ਹੋਏ, ਉਹਨਾਂ ਦੇ ਵਾਲ ਕੱਟੇ ਆ, ਮਤਲਬ ਜਿੰਨੇ ਜ਼ੁਲਫਾਂ ਜਿਹੜੀਆਂ ਸੀਗੀਆਂ ਉਹਦੇ ਨਾਲੋਂ ਵੀ ਥੋੜੇ ਜ਼ਿਆਦਾ ਹੋਰ ਕੱਟੇ ਹੋਏ ਆ, ਥੋੜੇ ਵਧੇ ਹੋਏ ਉਹਦੇ ਨਾਲੋਂ ਵੀ ਕੱਟੇ ਹੋਏ ਆ। ਇਹ ਉਹਨਾਂ ਨੇ ਪਿਛਲੀਆਂ ਕੁਛ ਦਿਨਾਂ ਦੀਆਂ ਤਸਵੀਰਾਂ ਜਾਰੀ ਕਰਕੇ ਇਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਵੀ ਇਹਦੀ ਹੁਣੇ ਰੀਸੈਂਟ ਇੰਟਰਵਿਊ ਨਹੀਂ ਹੋਈ, ਇਹ ਰੀਸੈਂਟ ਨਹੀਂ ਹੈ, ਇਹ ਤਾਂ ਆਪਾਂ ਚਲੋ ਮੰਨ ਸਕਦੇ ਹਾਂ। ਪਰ ਇਹ ਪੂਰੇ ਠੋਸਤਾ ਦੇ ਨਾਲ ਜਾਂ ਠੋਸ ਗੱਲ ਦੇ ਨਾਲ ਆਧਾਰ ਦੇ ਨਾਲ ਕਹਿਆ ਜਾਵੇ ਵੀ ਪੰਜਾਬ ਪੁਲਿਸ ਦੇ ਜੇਲ੍ਹਾਂ 'ਚ ਨਹੀਂ ਹੋਈ, ਇਸ ਦੇ ਉੱਤੇ ਜਿਹੜੇ ਬੜੇ ਸਵਾਲ ਨੇ। ਜੇ ਉੱਥੇ ਨਹੀਂ ਹੋਈ ਤਾਂ ਕਿੱਥੇ ਹੋਈ? ਕਿ ਇਹਨੂੰ ਬਾਹਰ ਹੋਟਲ 'ਚ ਲੈ ਕੇ ਗਏ, ਕਿੱਥੇ ਏਦਾਂ ਹੋਇਆ? ਕਿਉਂਕਿ ਉਹ ਜਿਹਦੀ ਇੰਟਰਵਿਊ ਹੋਈ ਆ ਉਹਦੇ ਵਿੱਚ ਇਹ ਨਹੀਂ ਆ ਵੀ ਲਾਈਟਿੰਗ ਕੋਈ ਮਾੜੀ ਆ, ਵੀ ਕਨੈਕਸ਼ਨ ਕੋਈ ਮਾੜਾ ਆ। ਵੀਡੀਓ ਦੇ ਉੱਤੇ ਪ੍ਰੋਪਰ ਉਹ ਕਾਲ ਦੇ ਵਿੱਚ ਉਹ ਲੱਗਾ ਆ, ਉਹਦੇ ਮੂੰਹ ਤੇ ਤੁਸੀਂ ਦੇਖ ਰਹੇ ਆ ਵੀ ਲਾਈਟ ਚਮਕ ਪੈ ਰਹੀ ਆ, ਜਿੱਦਾਂ ਸਟੂਡੀਓ ਦੇ ਵਿੱਚ ਬੈਠਾ ਜਿੱਦਾਂ ਹੁੰਦਾ ਕੋਈ ਨਾ, ਉਸ ਹਿਸਾਬ ਦੇ ਨਾਲ। ਹਾਂ, ਸਟੂਡੀਓ ਵਿੱਚ ਮੇਬੀ ਨਾ ਹੋਵੇ, ਕਿਤੇ ਹੋਰ ਹੋਵੇ, ਪਰ ਕਿੰਨੇ ਇਹ ਕਰਵਾਈ, ਕਿੱਦਾਂ ਜਿਹੜੀ ਇਹ ਚੀਜ਼ ਜਿਹੜੀ ਇਹ ਹੋਈ, ਕਿੱਥੇ ਜਿਹੜੀ ਉਹ ਹੋਈ। UAPA ਦੀ ਧਾਰਾ ਲੱਗਾ ਹੋਇਆ ਇੱਕ ਅਪਰਾਧੀ, ਉਹ ਇਦਾਂ ਦੀ ਇੰਟਰਵਿਊ ਕਰਨ ਦੇ ਵਿੱਚ ਕਾਮਯਾਬ ਰਹਿ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ। ਬਾਕੀ ਫੋਨਾਂ ਨੂੰ ਲੈ ਕੇ ਤਾਂ ਉਹ ਚੀਜ਼ਾਂ ਨੂੰ ਲੈ ਕੇ ਅੰਦਰੋਂ ਕਿੱਦਾਂ ਗੋਰਖ ਧੰਦੇ ਹੋਰ ਚੱਲ ਰਹੇ ਆ, ਉਸ ਨੂੰ ਲੈ ਕੇ ਤਾਂ ਪਹਿਲਾਂ ਵੀ ਬਹੁਤ ਸਵਾਲ ਜਿਹੜੇ ਉਹ ਖੜੇ ਨੇ ਵੀ ਕਿੱਦਾਂ ਜਿਹੜਾ ਆ ਉਹ ਉਧਰ ਅੰਦਰ ਜਿਹੜਾ ਉਹ ਚੱਲ ਰਿਹਾ ਆ। ਸੋ ਹੁਣ ਇਹਦੇ ਵਿੱਚ ਕਈ ਤਰੀਕੇ ਦੇ ਨਵੇਂ ਸਵਾਲ ਜਿਹੜੇ ਉਹ ਖੜੇ ਕੀਤੇ। ਇਹ ਤਾਂ ਇੱਕ ਲੌਜਿਸਟਿਕ ਲੈਵਲ ਦੇ ਉੱਤੇ ਜਿਹੜੀਆਂ ਗੱਲਾਂ ਨੇ, ਜਿਹੜੀ ਇੰਟਰਵਿਊ ਦੇ ਵਿੱਚ ਗੱਲਾਂ ਹੋਈਆਂ ਉਹ ਹੋਰ ਵੀ ਕਈ ਤਰੀਕੇ ਦੇ ਨਵੇਂ ਸਵਾਲ, ਨਵੇਂ ਏਜੰਡੇ, ਨਵੇਂ ਪ੍ਰੋਪੇਗੈਂਡੇ ਤੇ ਹੋਰ ਕਈ ਚੀਜ਼ਾਂ ਨੂੰ ਜਨਮ ਦਿੰਦੇ। ਬਿਲਕੁਲ। ਸਭ ਤੋਂ ਪਹਿਲੀ ਅਹਿਮ ਗੱਲ ਤਾਂ ਇਹ ਹੈ ਨਾ ਕਿ ਇੱਕ ਗੈਂਗਸਟਰ ਨੂੰ ਉਹਦਾ ਕੀ ਇੰਟਰਸਟ ਹੈ ਕਿ ਉਹ ਕਿਸੇ ਨੂੰ ਕਹਿ ਰਿਹਾ ਕਿ ਇਹ ਖਾਲਿਸਤਾਨ ਦੇ ਮੈਂ ਵਿਰੋਧ ਹੈ, ਮੈਂ ਰਾਸ਼ਟਰਵਾਦੀ ਹਾਂ, ਮੈਂ ਪਾਕਿਸਤਾਨੀ ਹਾਂ, ਹਨਾ। ਉਹਨੂੰ ਇਹ ਪ੍ਰੂਵ ਕਰਨ ਦੀ ਕੀ ਕੋਸ਼ਿਸ਼ ਹੋਗੀ ਕਿ ਉਹਦੀ ਛਵੀ ਨੂੰ ਹੁਣ ਸਵਾਰਿਆ ਜਾ ਰਿਹਾ ਕਿ ਲੋਕਾਂ ਦੇ ਵਿੱਚ ਉਹਦੀ ਸਹਿਮਤੀ ਪੈਦਾ ਕੀਤੀ ਜਾ ਰਹੀ ਹੈ, ਕਿ ਜਿਹੜਾ ਇੱਕ ਧੜਾ ਜਿਹੜਾ ਆਲਰੇਡੀ ਇਹਨਾਂ ਚੀਜ਼ਾਂ ਦੇ ਵਿਰੁੱਧ ਭੁਗਤਦਾ ਉਹਨੂੰ ਨਾਲ ਜੋੜਨ ਦੀ ਕਵਾਇਦ ਕੋਈ ਹੋ ਸਕਦੀ ਹੈ। ਨਹੀਂ, ਦੇਖੋ ਉਹਦੀ ਇੰਟਰਵਿਊ ਤੋਂ ਬਾਅਦ ਤੁਰੰਤ ਦੇਣੀ ਪ੍ਰਵੀਨ, ਜੇ ਤੁਸੀਂ ਦੇਖੋਗੇ ਨਾ ਟਵਿੱਟਰ ਤੇ ਫੇਸਬੁੱਕ ਤੇ ਇਹੋ ਜਿਹੀਆਂ ਥਾਵਾਂ ਦੇ ਉੱਤੇ ਬਿਸ਼ਨੋਈ को छुड़ाना है, इसको जेल से बाहर निकालना है, ਇਹ ਟ੍ਰੈਂਡ ਕਰਨੀਆਂ ਸ਼ੁਰੂ ਕਰ ਦਿੰਦੀਆਂ। ਮਤਲਬ ਇੱਕ ਹਿਸਾਬ ਦੇ ਨਾਲ ਕਿ ਇਹਨਾਂ ਦੇ ਥਰੂ ਕਤਲੋ ਗਲਤ ਕਰਾਉਣੀ ਹੈ। ਵੀ ਜਿਹੜਾ ਕੋਈ ਆਪਣੀ ਗੱਲ ਕਰਦਾ ਆ, ਹੱਕ ਦੀ ਗੱਲ ਕਰਦਾ ਆ ਜਾਂ ਉਹ ਗੱਲ ਕਰਦਾ ਆ, ਸਿਰਫ ਉਹਦੇ ਤੇ ਉਹ ਟੈਬ ਲਾ ਕੇ ਜਾਂ ਉੱਤੇ ਟੈਗ ਲਾ ਕੇ ਸੌਰੀ ਵੀ ਉਹਨਾਂ ਦਾ ਕਤਲ ਕਰਵਾਉਣੇ ਇਹਨਾਂ ਵੀ ਉਹਦੇ ਵਿੱਚ ਉਹ ਗੱਲਾਂ ਕਰਦਾ ਵੀ ਸਿੱਧੂ ਦੀ ਅੱਟ ਤੇ ਥਾਪੀ ਮਾਰਨੀ ਨਹੀਂ ਉਹਨੂੰ ਪਸੰਦ ਸੀ। ਇਹਦੇ ਨਾਲ ਤੇਰਾ ਕੀ ਤਾਲੁਕਾਤ ਆ, ਕੀ ਜਿਹੜਾ ਵੀ ਉਹ ਜੀ ਆਮ ਹੀ ਬੰਦਾ ਹੈ, ਉਹਦੀ ਕਿਹੜੀ ਕੋਈ ਗੱਲ ਸੀ ਜੀ, ਮਾਰਤਾ ਤੇ ਮਾਰਤਾ ਵੀ ਇਹ ਕਿਹੜੀ ਗੱਲ। ਹੁਣ ਉਸ ਦੇ ਉੱਤੇ ਉਹਦੇ ਪਿਤਾ ਜੀ ਦੀ ਵੀ, ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦੇ ਵੀ ਪ੍ਰਤੀਕਰਨ ਆਇਆ। ਉਹ ਕਹਿੰਦੇ ਵੀ ਇਹ ਜਾਣ ਬੁੱਝ ਕੇ
ਉਸ ਦੀ ਬਰਸੀ ਤੋਂ ਪਹਿਲਾਂ ਜਿਹੜੀ ਇਹ ਪੇਸ਼ ਕੀਤੀ ਜਾ ਰਹੀ ਹੈ ਤਾਂ ਜੋ ਘੱਟ ਤੋਂ ਘੱਟ ਲੋਕ ਉੱਥੇ ਜਿਹੜੇ ਉਹ ਪਹੁੰਚਣ। ਹਾਂਜੀ, ਇੰਟਰਵਿਊ ਇਹ ਪੁਰਾਣੀ ਹੈ, ਇਸ ਗੱਲ ਦੇ ਬਿਨਾਂ ਦੇ ਉੱਤੇ ਕਿਹਾ ਜਾ ਸਕਦਾ ਕਿਉਂਕਿ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਹਾਨੂੰ ਨਵੀਆਂ ਚੀਜ਼ਾਂ ਦੇ ਨਾਲ ਉਹ ਜੋੜਦੀਆਂ ਨਹੀਂ ਦਿਖਾਈ ਦਿੰਦੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇੰਟਰਵਿਊ ਨਵੀਂ ਹੁੰਦੀ ਤਾਂ ਉਹਦੇ ਵਿੱਚ ਜਿਹੜੀ ਗੱਲਬਾਤ ਆ ਉਹ ਜਗਵਿੰਦਰ ਪਟਿਆਲ ਦੇ ਨਾਲ ਜਦੋਂ ਕਰ ਰਿਹਾ ਤਾਂ ਉਸੇ ਦਰਮਿਆਨ ਉਸਨੇ ਜਿਹੜਾ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜਿਹੜੀ ਪਿਛਲੇ ਦਿਨੀ ਇਹਨਾਂ ਦੀ ਲੜਾਈ ਹੋਈ ਹੈ ਤਾਂ ਉਸ ਮਾਮਲੇ ਦੇ ਵਿੱਚ ਉਹਨੇ ਆਪਣੀ ਟਿੱਪਣੀ ਜ਼ਰੂਰ ਕਰਨੀ ਸੀ। ਤੇ ਦੂਜੀ ਗੱਲ ਇਹ ਹੈ ਕਿ ਇਸੇ ਮਸਲੇ ਦੇ ਵਿੱਚ ਕਈ ਹੋਰ ਉਸ ਤੋਂ ਬਾਅਦ ਅਹਿਮ ਕੜੀਆਂ ਜਿਹੜੀਆਂ ਜੁੜੀਆਂ ਉਹਨਾਂ ਤੇ ਉਹਨੇ ਕੋਈ ਟਿੱਪਣੀ ਵੀ ਨਹੀਂ ਕੀਤੀ। ਇੱਕ ਵੀ ਟਿੱਪਣੀ ਲਾਰੈਂਸ ਬਿਸ਼ਨੋਈ ਦੀ ਤੁਸੀਂ ਉਹਦੇ ਤੇ ਨਹੀਂ ਸੁਣੋਗੇ। ਤੇ ਤੀਜੀ ਜਿਹੜੀ ਅਹਿਮ ਗੱਲ ਵੱਡੀ ਗੱਲ ਹੈ ਕਿ ਹੁਣ ਪੰਜਾਬ ਪੁਲਿਸ ਦਾ ਕਲੇਮ ਹੈ ਕਿ ਲਾਰੈਂਸ ਬਿਸ਼ਨੋਈ ਦੀ ਕਟਿੰਗ ਹੋਈ ਵੀ ਹੈ ਤੇ ਉਸਨੇ ਵਾਲ ਜਿਹੜੇ ਕੱਟੇ ਹੋਏ ਆ। ਵਾਲ ਤਾਂ ਚਲੋ ਕੁਝ ਮਿੰਟਾਂ ਦੀ ਗੱਲ ਹੈ, ਕਦੋਂ ਵੀ ਤੁਸੀਂ ਕੱਟ ਸਕਦੇ ਹੋ, ਪਰ ਜੇ ਤਾਜ਼ਾ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਨਾ ਹੋਣਾ ਤੇ ਇੰਟਰਵਿਊ ਪੂਰੀ ਦੀ ਪੂਰੀ ਕੇਂਦਰਿਤ ਸਿਰਫ ਇਸ ਗੱਲ ਤੇ ਰਹਿ ਜਾਣੀ ਕਿ ਲਾਰੈਂਸ ਬਿਸ਼ਨੋਈ ਹਾਲਾਤਾਂ ਦਾ ਮਾਰਿਆ ਇੱਕ ਇਸ ਦੁਨੀਆ ਦੇ ਵਿੱਚ ਆਇਆ, ਅਪਰਾਧ ਦੀ ਦੁਨੀਆ ਦੇ ਵਿੱਚ ਆਇਆ। ਉਸਨੇ ਫਰੌਤੀਆਂ ਲਈਆਂ, ਫਰੌਤੀਆਂ ਨੇ ਬਾਅਦ ਦੇ ਵਿੱਚ ਬੰਦ ਕਰਤੀਆਂ ਕਿਉਂਕਿ ਉਹਨੇ ਸ਼ਰਾਬ ਦਾ ਕਾਰੋਬਾਰ ਤੋੜ ਲਿਆ। ਇਲੀਗਲ ਸ਼ਰਾਬ ਦੇ ਜਿਹੜੇ ਕਾਰੋਬਾਰ ਲੋਕ ਕਰਦੇ ਸੀ ਉਹਨਾਂ ਦੇ ਨਾਲ ਉਹ ਮਿਲ ਗਿਆ। ਪਰ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਉਹ ਕਹਿੰਦਾ ਮੈਂ ਸੁੱਤਾ ਪਿਆ ਸੀ ਜਦੋਂ ਇਹ ਸਾਰੀ ਮੈਨੂੰ ਖਬਰ ਮਿਲੀ, ਮੈਨੂੰ ਨਹੀਂ ਪਤਾ ਬਾਹਰ ਕਿਵੇਂ ਹੋਇਆ। ਮਤਲਬ 2-3 ਤਰੀਕਿਆਂ ਦੇ ਨਾਲ ਉਹਨੂੰ ਬੇਕਸੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਹ ਕਿ ਮੈਂ ਤਾਂ ਇਸ ਕਨਸਪੀਰੇਸੀ ਦੇ ਵਿੱਚ ਹੈ ਹੀ ਨਹੀਂਗਾ। ਮੈਨੂੰ ਗੋਲਡੀ ਬਰਾੜ ਨੇ ਜ਼ਿੰਮਾ ਲਿਆ, ਉਹਨਾਂ ਨੇ ਸਚਿਨ ਬਿਸ਼ਨੋਈ ਜਿਹਦਾ ਉਹ ਭਾਂਜਾ ਉਹਦੇ ਨਾਲ ਹੀ ਕਹਿੰਦਾ ਗੱਲਬਾਤ ਜਿਹੜੀ ਆ ਉਹ ਹੋਈ ਆ। ਦੇਖੋ ਕਈ ਕੁਛ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜੀ, ਕੀ ਇਹ ਪੰਜਾਬ ਪੁਲਿਸ ਨੂੰ ਵੀ ਜਾਂ ਪੰਜਾਬ ਸਰਕਾਰ ਦੀ ਨਾਕਾਮੀ ਦਿਖਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਆ? ਜੀ ਵੀ ਭਾਈ ਤੁਹਾਡਾ ਕੰਟਰੋਲ ਹੀ ਕੋਈ ਨਹੀਂ, ਕੰਟਰੋਲ ਹੀ ਕੋਈ ਨਹੀਂ। ਕਿਸੇ ਚੀਜ਼ ਦੇ ਉੱਤੇ ਵੀ ਹਰ ਇੱਕ ਪਾਸੇ ਵੀ ਇੱਥੇ ਦੀ ਆਪਾਂ ਦੋ ਚੀਜ਼ਾਂ ਸਾਫ਼ ਕਰ ਦਿੰਨੇ ਆ। ਪਿਛਲੇ 2-3 ਮਹੀਨਿਆਂ ਦੇ ਵਿੱਚ ਜੇ ਤੁਸੀਂ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਇਹਦੀਆਂ 3-4 ਕਸਟਡੀਆਂ ਹੋਈਆਂ, ਪ੍ਰੋਡਕਸ਼ਨ ਵਾਰੰਟ ਹੋਏ। ਪਹਿਲਾਂ ਇਹਨੂੰ NIA ਲੈ ਕੇ ਗਈ, CIA ਵੀ ਲੈ ਕੇ ਹਾਂਜੀ, ਪੰਜਾਬ ਪੁਲਿਸ ਤੋਂ ਸਭ ਤੋਂ ਪਹਿਲਾਂ ਹੈਂਡਓਵਰ ਕੀਤਾ ਦਿੱਲੀ ਦੇ ਸਪੈਸ਼ਲ ਸੈੱਲ ਨੇ। ਉਹ ਦਿੱਲੀ ਲੈ ਕੇ ਗਏ, ਉਸ ਤੋਂ ਬਾਅਦ NIA ਨੇ ਪੁੱਛ ਪੜਤਾਲ ਕੀਤੀ। NIA ਕੋਲੇ ਕਿਉਂਕਿ ਆਪਣੇ ਥਾਣੇ ਨਹੀਂ ਆ, ਉਹ ਇੱਕ ਇਨਵੈਸਟੀਗੇਸ਼ਨ ਏਜੰਸੀ ਹੈ ਤੇ ਉਹ ਜਾਂ ਤਾਂ ਹਵਾਲਾਤਾਂ ਦੇ ਵਿੱਚ ਹੀ ਰੱਖਦੀ ਜਾਂ ਉਹ ਸਪੈਸ਼ਲ ਸੈੱਲ ਕਿਸੇ ਹੋਰ ਮਹਿਕਮੇ ਦੀ ਮਦਦ ਜੇਲ੍ਹ ਦੇ ਵਿੱਚ ਰੱਖਦੇ ਆ ਉਹ। NIA ਨੇ ਪੁੱਛ ਪੜਤਾਲ ਕੀਤੀ, ਉਸ ਤੋਂ ਬਾਅਦ ਇਹ ਪੰਜਾਬ ਆਉਂਦਾ। ਪੰਜਾਬ ਤੋਂ ਫਿਰ ਇਹਨੂੰ ਲੈ ਕੇ ਜਾਂਦੀ ਹੈ ਰਾਜਸਥਾਨ ਪੁਲਿਸ। ਰਾਜਸਥਾਨ ਪੁਲਿਸ ਤੋਂ ਬਾਅਦ ਇਹ ਆਉਂਦਾ ਬਠਿੰਡਾ ਦੇ ਵਿੱਚ ਮੈਕਸਿਮਮ ਸਿਕਿਉਰਿਟੀ ਜੇਲ੍ਹ ਦੇ ਵਿੱਚ। ਤਾਂ 5-6 ਥਾਈਂ ਲਾਰੈਂਸ ਬਿਸ਼ਨੋਈ ਨੂੰ ਲਿਜਾਇਆ ਗਿਆ, ਟਿਕਾਣੇ ਬਦਲੇ ਗਏ। ਹੁਣ ਦੇਖੋ ਇੱਕ ਛੋਟੀ ਜਿਹੀ ਗੱਲ ਮੈਂ ਇਹਦੇ ਨਾਲ ਹੋਰ ਐਡ ਆਨ ਕਰ ਦਿੰਦਾ। ਦੀਪਕ ਟੀਨੂ ਫਰਾਰੀ ਮਾਮਲਾ ਤੁਹਾਡੇ ਸਾਰਿਆਂ ਦੇ ਯਾਦ ਹੋਣਾ। ਦੀਪਕ ਟੀਨੂ ਨੂੰ ਹੈਂਡਓਵਰ ਕੀਤਾ ਜਾਂਦਾ CIA ਸਟਾਫ ਦੇ, ਉਹ ਜਿਹੜਾ ਸੀਗਾ ਇੰਚਾਰਜ ਕਹਿ ਲਓ, ਥਾਣੇਦਾਰ ਕਹਿ ਲਓ, ਉਹਦਾ ਮੈਂ ਨਾਮ ਵਿਸਰ ਗਿਆ, ਯਾਦ ਆ ਹੀ ਜਾਣਾ। ਉਹ ਜਦੋਂ ਹੈਂਡਓਵਰ ਕੀਤਾ ਗਿਆ ਤੇ ਹੁਣ ਉਹਨੇ ਕਰਨਾ ਤਾਂ ਉਹਨੂੰ ਲੌਕਅਪ ਸੀ ਲਿਆ ਕੇ CIA ਸਟਾਫ ਦੇ ਵਿੱਚ, ਪਰ ਉਹ ਉਹਨੂੰ ਮਿਲਾਉਣ ਲੈ ਗਿਆ ਹੋਟਲ ਦੇ ਵਿੱਚੋਂ ਬੰਦਾ ਦੀਪਕ ਟੀਨੂ ਫਰਾਰ ਹੋ ਗਿਆ। ਹੁਣ ਲੋਕ ਇਸ ਥਿਊਰੀ ਤੇ ਇੱਥੇ ਵੀ ਇੱਕ ਜ਼ੀਰਾ ਕਰ ਰਹੇ ਨੇ ਜਾਂ ਕਹਿ ਲਓ ਕਿ ਇੱਕ ਆਪਣਾ ਪੱਖ ਦੇ ਰਹੇ ਨੇ ਕਿ ਇਹ ਵੀ ਕੀ ਸਬੂਤ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਦੇ ਵਿੱਚ ਹੀ ਹੋਈ ਹੈ। ਹੋ ਸਕਦਾ ਹੈ ਉਹਨੂੰ ਬਾਹਰ ਵੀ ਕਿਸੇ ਏਜੰਸੀ ਨੇ ਉਹਦੀ ਇੰਟਰਵਿਊ ਕਰਵਾਈ ਹੋਵੇ। ਨਹੀਂ ਦੇਖੋ ਡੀਪ ਸਟੇਟ ਦੀਆਂ ਬੜੀਆਂ ਗੱਲਾਂ ਚੱਲ ਰਹੀਆਂ ਵੀ ਇੱਥੇ ਕੀ ਜਿਹੜਾ ਹੋਰ ਕਈ ਮਾਮਲੇ ਇਸ ਦੇ ਵਿੱਚ ਜਿਹੜੇ ਉਹ ਆ ਜਾਂਦੇ ਆ। ਸੋ ਵੀ ਇਹ ਤਾਂ ਹੁਣ ਕਈਆਂ ਦੇ ਉੱਤੇ ਉਂਗਲਾਂ ਨੇ ਦਿੱਤੀਆਂ, ਕਈਆਂ ਦੇ ਉੱਤੇ ਜਿਹੜੇ ਇਹ ਸਵਾਲ ਨੇ DGP ਹੁਣੀ ਆ ਕੇ ਉਹ ਆਪਣਾ ਪੱਖ ਪੇਸ਼ ਕਰ ਰਹੇ ਹੈਗੇ ਆ। ਸੋ ਵੀ ਕੀ ਇਹਦੇ ਵਿੱਚ ਆ ਹੁਣ ਰਿਪੋਰਟ ਕੀ ਆਊਗੀ, ਕਿੱਦਾਂ ਆਊਗੀ, ਇਹ ਤਾਂ ਹੁਣ ਬਾਅਦ ਦੇ ਵਿੱਚ ਜਿਹੜਾ ਹੈਗਾ ਆ। ਪਰ ਲੋਕ ਹਰ ਇੱਕ ਜਣਾ ਹੌਟ ਟੇਕ ਆਪਣਾ ਇਸ ਦੇ ਉੱਤੇ ਜਿਹੜਾ ਉਹ ਲੈ ਰਿਹਾ ਹੈਗਾ ਆ ਵੀ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਜਿਹੜਾ ਮੁੱਖ ਮੁਜਰਮ ਜਿਹੜਾ ਇਹ ਹੈਗਾ ਆ ਲਾਰੈਂਸ ਬਿਸ਼ਨੋਈ, ਜੈਪੁਰ ਤੋਂ ਬਠਿੰਡਾ ਲਿਆਂਦਾ ਜਾਂਦਾ ਆ, ਫਿਰ ਰਾਜਸਥਾਨ ਦੇ ਕੋਲ ਆਉਂਦਾ ਆ, ਫਿਰ ਵਿੱਚ ਇਹ ਵੀ ਗੱਲ ਹੈ ਵੀ ਮੋਰ ਵੀ ਕੂਕਦੇ ਆ ਬੈਕਗਰਾਉਂਡ ਦੇ ਵਿੱਚ ਉਹ ਵੀ ਹੈ। ਕੋਈ ਕਹਿੰਦਾ ਵੀ ਫਿਰ ਰਾਜਸਥਾਨ ਵੀ ਹੋ ਸਕਦਾ ਹੈ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤੋਂ ਬਾਅਦ ਦੇ ਵਿੱਚ ਆ ਰਹੀਆਂ। ਸੋ ਹੁਣ ਇਹ ਕੇਂਦਰੀ ਜੇਲ੍ਹ ਦੇ ਵਿੱਚ ਵੀ ਲਿਜਾਇਆ ਇਹਨੂੰ ਗਿਆ ਸੀ। ਸੋ ਉੱਥੇ ਹੁਣ ਉਹਨਾਂ ਨੇ ਫੋਟੋਆਂ ਜਾਰੀ ਕਰ ਦਿੱਤੀਆਂ ਆ। ਇਹ ਹੋ ਕੀ ਰਿਹਾ ਹੈ, ਚੱਲ ਕੀ ਇਸ ਦੇ ਪਿੱਛੇ ਜਿਹੜਾ ਹੋ ਰਿਹਾ ਆ। ਤੇ ਬਾਕੀ ਜਿਹੜੀ ਆਈ ਥਿੰਕ ਉਸ ਦੇ ਵਿੱਚ ਸਭ ਤੋਂ ਅਹਿਮ ਜਿਹੜੀ ਗੱਲ ਉਹਦੇ ਵਿੱਚ ਜਿਹੜੀ ਹੈਗੀ ਆ ਪ੍ਰਵੀਨ, ਉਹੀ ਆ ਵੀ ਰਾਸ਼ਟਰਵਾਦ ਦਾ ਟਿੱਕਾ ਲਾ ਕੇ ਇਹਨੂੰ ਜਿਹੜਾ ਇਹਨਾਂ ਨੇ ਧੋਣਾ ਆ। ਤੇ ਹੁਣ ਉਹ ਬੈਠਾ ਸਲਮਾਨ ਖਾਨ ਨੂੰ ਉੱਥੇ ਧਮਕੀਆਂ ਵੀ ਦੇਈ ਜਾਂਦਾ ਹੈ
ਵੀ ਅਸੀਂ ਮਾਰਾਂਗੇ ਵੀ ਸਾਡੀ ਜਿਹੜੀ ਬਿਸ਼ਨੋਈ ਵਾਲੇ ਆ ਬਿਸ਼ਨੋਈ ਸਮਾਜ ਆ ਜਿਹੜਾ। ਸਮਾਜ ਜਿਹੜਾ ਆ ਉਹ ਹਾਂਜੀ। ਹਿਰਨ ਦੀ ਜਿਹੜੀ ਆ ਹੂੰ, ਹੱਤਿਆ ਨੂੰ ਸੌਖਿਆਂ ਨਹੀਂ ਲੈਂਦੇ। ਤੇ ਜੀ, ਮੈਨੂੰ ਲੱਗਦਾ ਫੇਮਸ ਵੀ ਉਸ ਤੋਂ ਬਾਅਦ 'ਚ ਹੀ ਜ਼ਿਆਦਾ ਹੋਇਆ ਸੀ। ਜਦੋਂ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਧਮਕੀ ਦਿੱਤੀ ਸੀ, ਜੀ। ਉਦੋਂ ਕਹਿੰਦੇ ਵੀ ਇੱਕ ਵਾਰੀ ਇਹਨਾਂ ਨੇ ਤਾਂ ਬਣਾ ਹੀ ਲਿਆ ਸੀਗਾ ਪਲਾਨ ਉਸ ਨੂੰ ਜਿਹੜਾ ਉਹ ਮਾਰਨ ਉਹਦੇ ਦਾ, ਫਾਰਮ ਹਾਊਸ ਦੀ ਰੇਕੀ ਵੀ ਵੀ ਜਿਹੜੀ ਉਹਨਾਂ ਨੇ ਉਹ ਕਰ ਲਈ ਸੀਗੀ। ਜੀ। ਸੋ ਇਹ ਕਾਫੀ ਜਿਹੜੇ ਇਦਾਂ ਦੇ ਜਿਹੜੇ ਉਹ ਸਵਾਲ ਆ ਉਹ ਹੈਗੇ ਆ। ਸੋ ਤੁਸੀਂ ਵੀ ਸੋਚਿਓ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਇਸ ਦੇ ਉੱਤੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਆ ਨੰਬਰ 408 272 5200 4082725200 ਦੇ ਉੱਤੇ ਜਿਹੜੀ ਉਹ ਤੁਸੀਂ ਗੱਲ ਕਰ ਸਕਦੇ। ਬਾਕੀ ਜਿਹੜੀ ਤੁਸੀਂ ਗੱਲ ਆਖੀ ਵੀ ਬਹੁਤ ਸਾਰੇ ਜਿਹੜੇ ਕਰੰਟ ਸਵਾਲ ਆ ਉਸ ਦੇ ਵਿੱਚ ਜਿਹੜੇ ਆਪਾਂ ਨੂੰ ਨਜ਼ਰ ਨਹੀਂ ਆਉਂਦੇ, ਕਰੰਟ ਸਿਚੁਏਸ਼ਨਸ ਨੂੰ ਲੈ ਕੇ ਉਸ ਦੇ ਉੱਤੇ ਸਵਾਲ ਨਹੀਂ ਆ। ਸੋ ਇੱਥੋਂ ਇਹ ਲੱਗਦਾ ਹੈ ਵੀ ਇਹ ਪੁਰਾਣੀ ਕਿਤੇ ਜਿਹੜੀ ਇਹ ਇੰਟਰਵਿਊ ਜਿਹੜੀ ਹੋ ਸਕਦੀ ਆ। ਪਰ ਇੱਕ ਚੀਜ਼ ਜਿਹੜੀ ਹੈਗੀ ਆ ਵੀ ਜਿਹੜੇ ਪੱਤਰਕਾਰ ਵੀ ਇਸ ਇੰਟਰਵਿਊ ਜਿਹੜੀ ਉਹ ਲੈ ਰਹੇ ਆ, ਉਹ ਹੋਰ ਤੇ ਜਦੋਂ ਇੰਟਰਵਿਊ ਲੈਂਦੇ ਉਹ ਬੜੇ ਤੱਤੇ ਨਜ਼ਰ ਆਉਂਦੇ ਆ, ਬੜੇ ਠੰਡੇ ਜਿਹੜੇ ਆ ਵੀ ਬੜੇ ਨਰਮ ਜਿਹੇ ਲਹਿਜੇ ਦੇ ਵਿੱਚ ਇਹਨਾਂ ਨੂੰ ਸਵਾਲ ਜਿਹੜੇ ਕਰ ਰਹੇ ਆ। ਉਦਾਂ ਤੇ ਜਿਹਦੇ ਤੇ ਕੋਈ ਧਾਰਾ ਵੀ ਨਹੀਂ ਆ, ਉਹਨੂੰ ਇਦਾਂ ਕਹਿੰਦੇ ਆ ਵੀ ਤੁਸੀਂ ਦੇਸ਼ ਨੂੰ ਕਰ ਦੇਣਾ ਤੇ ਇਦਾਂ ਕਰ ਦੇਣਾ ਤੇ ਉਹ ਕਰ ਦੇਣਾ। ਤੇ ਜਿਹਦੇ ਤੇ ਆਲਰੇਡੀ UAPA ਲੱਗਿਆ ਤੇ ਉਹਨੂੰ ਉਹ ਤੋਂ ਸਪਸ਼ਟੀਕਰਨ ਲੈਣ ਦੀ ਕੋਸ਼ਿਸ਼ ਆ ਵੀ ਰਾਸ਼ਟਰਵਾਦੀ ਆ ਤੂੰ, ਕਿੱਦਾਂ ਆ, ਅੱਛਾ ਤੇਰਾ ਇਹਨਾਂ ਨੂੰ ਲੈ ਕੇ ਕੀ ਜਿਹੜਾ ਉਹ ਹੈਗਾ ਆ। ਸੋ ਇਹ ਇੱਕ ਚੰਗਾ ਟ੍ਰੈਂਡ ਜਿਹੜਾ ਇਹ ਚੱਲ ਰਿਹਾ ਆ। ਪਰ ਜਿੱਦਾਂ ਦਾ ਆਪਾਂ ਦੇਖ ਰਹੇ ਆ ਨਾ ਵੀ ਹੋਰ ਥਾਵਾਂ ਦੇ ਉੱਤੇ ਵੀ ਬੜੇ ਜਿਹੜੇ ਅਪਰਾਧੀ ਕਿਸੇ ਇੱਕ ਵਿਸ਼ੇਸ਼ ਪਾਰਟੀ 'ਚ ਜਦੋਂ ਜਾਂਦੇ ਆ ਤਾਂ ਉਹ ਦੁੱਧ ਧੋਤੇ ਹੋ ਕੇ ਨਿਕਲਦੇ ਆ, ਰਾਸ਼ਟਰਵਾਦੀ ਦਾ ਜਿਹੜਾ ਉਹ ਝੰਡਾ ਲੈ ਕੇ ਜਿਹੜਾ ਉਹ ਨਾਲ ਨਿਕਲਦੇ ਆ। ਸੋ ਲੱਗ ਤੇ ਇਦਾਂ ਰਿਹਾ ਵੀ ਕਿਤੇ ਇਹ ਵੀ ਨਾ ਹੋਵੇ ਵੀ ਹੁਣ ਇਦਾਂ ਹੀ ਆ ਵੀ ਇਦਾਂ ਦੀ ਚੀਜ਼ ਹੋਵੇ। ਉਹ ਹੁਣ ਰੀਸੈਂਟਲੀ ਇੱਕ MLA ਕਿ MP ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹਦੇ ਤੇ ਬੰਬ ਧਮਾਕੇ ਤੇ ਜਿਹੜੇ ਹਮਲੇ ਦੇ ਸਾਧਵੀ ਪ੍ਰਗਿਆ ਜਿਹੜੀ ਹਨਾ ਵੀ ਉਹ ਵੀ ਦੁੱਧ ਧੋਤੀ ਹੋ ਗਈ ਸੀ। ਤੇ ਲਾਰੈਂਸ ਬਿਸ਼ਨੋਈ ਕੀ ਚੀਜ਼ ਆ? ਇਹ ਇੱਕ ਚੀਜ਼ ਤੁਹਾਡੀ ਇਹ ਬੜਾ ਵੈਲਿਡ ਪੁਆਇੰਟ ਤੁਸੀਂ ਚੱਕਿਆ। ਇੱਕ ਚੀਜ਼ ਇਸੇ ਚੀਜ਼ ਗੱਲ 'ਚ ਹੀ ਇੱਕ ਹੋਰ ਗੱਲ ਨਿਕਲਦੀ ਹੈ, ਉਹ ਤੁਸੀਂ ਜਦੋਂ ਸੁਣੋਗੇ ਪੂਰੀ ਇੰਟਰਵਿਊ ਤਾਂ ਉਹਦੇ ਵਿੱਚ ਤੁਹਾਨੂੰ ਨੁਕਤਾ ਫੜਿਆ ਜਾਣਾ ਜਿਹੜਾ ਤੁਸੀਂ ਨੁਕਤਾ ਵਿਚਾਰਿਆ। ਉਹ ਕਹਿੰਦਾ ਕਿ ਮੈਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਖਤਰਾ ਹੈ ਪੰਜਾਬ ਦੇ ਵਿੱਚ, ਤੇ ਮੈਨੂੰ ਦਿੱਲੀ ਦੇ ਵਿੱਚ ਵੀ ਖਤਰਾ ਹੈ, ਤੇ ਮੈਨੂੰ ਰਾਜਸਥਾਨ ਦੀ ਕਾਂਗਰਸ ਸਰਕਾਰ ਤੋਂ ਵੀ ਖਤਰਾ ਹੈ। ਤਾਂ ਫਿਰ ਉਹਨੂੰ ਇੱਥੇ ਸਵਾਲ ਕੀਤਾ ਜਾ ਸਕਦਾ ਸੀਗਾ ਵੀ ਉਹਨੂੰ ਭਾਜਪਾ ਦੀ ਕਿਸੇ ਸਰਕਾਰ ਤੋਂ ਖਤਰਾ ਕਿਉਂ ਨਹੀਂ ਹੈ। ਇਹ ਵੀ ਇੱਕ ਬੜਾ ਮਤਲਬ ਵਾਜਿਬ ਜਿਹਾ ਸਵਾਲ ਹੈ ਕਿ ਉਹਨੇ ਕਦੇ ਵੀ ਭਾਜਪਾ ਦੇ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ ਕਿ ਮੈਨੂੰ ਭਾਜਪਾ ਸਰਕਾਰ ਤੋਂ ਖਤਰਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜ਼ਰੂਰ ਕਹਿੰਦਾ, ਰਾਜਸਥਾਨ ਦੀ ਕਾਂਗਰਸ ਸਰਕਾਰ ਤੋਂ ਕਹਿੰਦਾ। ਸੋ ਇਹ ਤਾਂ ਦੇਖੋ ਜਿਹੜੇ ਤਾਂ ਜਿੱਥ ਲੈਂਦੇ ਨੇ ਗੱਲ ਨੂੰ, ਉਹਨਾਂ ਨੂੰ ਤਾਂ ਸਮਝ ਆਉਂਦੀ ਆ ਵੀ ਇਹ ਨਿਚੋੜ ਕਿਹੜਾ ਕੱਢਿਆ ਜਾ ਰਿਹਾ ਹੈ, ਵੀ ਹੋ ਇਹਦੇ ਵਿੱਚ ਇੱਥੇ ਕੀ ਰਿਹਾ ਹੈਗਾ। ਆਪਣੇ ਨਾਲ ਕੁਝ ਕਾਲਰ ਜੁੜ ਰਹੇ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਜੁੜੇ ਨੇ ਆਪਣੇ ਨਾਲ ਬੂਟਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਮਵੀਰ ਜੀ ਤੇ ਪ੍ਰਵੀਨ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਇਹ ਗੱਲ ਇਹ ਆ ਨਾ ਬਈ ਵੇਖੋ, ਜਦੋਂ ਵੱਡੀ ਮਾਂ ਦਾ ਸਿਰ ਤੇ ਹੱਥ ਹੋਵੇ ਨਾ ਤੇ ਬੱਚੇ ਨੂੰ ਤਾਂ ਉਹ ਵੱਡੇ ਛੋਟੇ ਨੂੰ ਜਿਹੜੇ ਨੂੰ ਮਰਜ਼ੀ ਘੂਰ ਲੇ। ਤੇ ਇਹਨਾਂ ਨੂੰ ਜਦੋਂ ਜੇਲ੍ਹਾਂ 'ਚ ਵੀ ਲੈ ਕੇ ਜਾਂਦੇ ਨਾ ਤੇ ਭਗਵੇਂ ਰੰਗ ਦੇ ਕੱਪੜੇ ਪਾਏ ਹੁੰਦੇ ਆ, ਉਹ ਦੱਸ ਦਿੰਦੇ ਵੀ ਇਹ ਫਲਾਨਿਆਂ ਦੇ ਆ ਬੰਦੇ, ਇਹਨਾਂ ਨੂੰ ਕਹਿਣਾ ਨਹੀਂ। ਜੋ ਇਹ ਮਨਮਰਜ਼ੀਆਂ ਕਰਨਗੇ, ਜੋ ਕਰਨਗੇ ਅੱਗੇ ਇਹਨਾਂ ਦਾ ਨੱਥੇ ਲੋਕਾਂ ਨੂੰ ਚੱਕ ਕੇ ਪੱਠੇ ਵੱਢਣਗੇ, ਨੂੰ ਖੇਤ ਪਾਣੀ ਲਾਉਣਗੇ, ਨੂੰ ਚੱਕ ਕੇ ਸਕੂਲਾਂ ਤੋਂ ਮਾਰਿਆ। ਤੇ ਇਹ ਕੀ ਚੀਜ਼ ਸੀ ਜੇ ਆਉਣ ਦੇ ਤਾਂ ਗੌਰਮੈਂਟਾਂ ਦੇ ਮੂਹਰੇ ਕੀ ਚੀਜ਼ ਆ? ਜਾਂ ਦੂਜਾ ਨੰਬਰ ਜਿਹੜਾ ਇਹ ਰਾਸ਼ਟਰਵਾਦ ਦੀ ਗੱਲ ਕਰਦੇ ਆ, ਉਹਦੇ 'ਚ ਵੇਖੋ ਇਹ ਏਜੰਸੀਆਂ ਦੇ ਬੰਦੇ ਛੱਡੇ ਆ। ਅਮਰਤਪਾਲ ਵੀ ਕਹਿੰਦਾ ਜੇ ਤੁਸੀਂ ਆਪਦਾ ਹਿੰਦੂ ਰਾਸ਼ਟਰ ਬਣਾਉਣਾ ਬਣਾ ਲਓ ਤੇ ਸਾਨੂੰ ਖਾਲਸਾ ਬਣਾ ਲੈਣ ਦਿਓ। ਇਹ ਗੱਲਾਂ ਉੱਥੋਂ ਲਿਆ ਕੇ ਛੱਡਦੇ ਆ। ਤੇ ਐਦਾਂ ਭਲਾ ਦੀ ਉਹਨੇ ਕੀਤਾ ਕਿ ਅਜਨਾਲਾ ਕਾਂਡ 'ਚ ਤੇ ਹੋਰ ਜਿਹੜੇ ਕਰੀ ਜਾਂਦਾ ਭਲਾ ਦੀ ਜੇ ਰਲੀ ਮਿਲੀ ਤੋਂ ਗੱਲ ਤੋਂ ਬਿਨਾਂ, ਨਹੀਂ ਤਾਂ ਅਗਲੇ ਮਾੜੇ ਜਿਹੇ ਚੂਣ ਹੀ ਕਰਦੇ ਤੋਂ ਉਦੋਂ ਚੱਕ ਆਖਦੇ ਆ ਜਾ ਵੀ ਸਣ ਬੱਚਿਆਂ ਤੀਕ ਪੀੜ ਦਿੰਦੇ, ਰਿਸ਼ਤੇਦਾਰੀਆਂ ਤੀਕ। ਤੇ ਨਾਲੇ ਉਹ ਜਿਹੜਾ ਬਿੱਟੂ ਪਿਆਈ ਬੁੜਕੀ ਜਾਂਦਾ, ਯਾਦ ਕਰੋ ਯਾਦ ਆਣਾ, ਉਦੋਂ ਤੁਹਾਡੇ ਤਾਂ ਭੋਗਾਂ ਤੇ ਨਹੀਂ ਕੋਈ ਜਾਂਦਾ ਸੀ ਨਾਲ। ਉਹ ਇਹਨਾਂ ਨੂੰ ਪਾਣੀ ਲਾਉਂਦਾ ਨਾਲ ਵੀ, ਚਲੋ ਭਾਈ ਹਾਂ ਹਮਾਇਤ ਕਰਦੇ ਆ। ਇਹ ਸਾਰੇ ਰਲ ਕੇ ਪੰਜਾਬੀਆਂ ਨੂੰ, ਪੰਜਾਬ ਨੂੰ ਖਰਾਬ ਕਰਨਾ। ਤੇ ਇਹ ਨਾਲ ਜਿਹੜੇ ਬੰਦੇ ਦੂਜੀਆਂ ਸਟੇਟਾਂ ਦੇ ਆਏ ਆ ਨਾ, ਉਹ ਵੀ ਖਾਸ ਕਰਕੇ ਉਹਨਾਂ ਦਾ ਪਾਛੀ ਕਰਦੇ ਆ, ਖਾਂਦੇ ਪੰਜਾਬ ਦਾ, ਪੈਸਾ ਪੰਜਾਬ ਦਾ ਲੈਂਦੇ ਆ, ਪੱਖ ਉਹਨਾਂ ਦਾ ਕਰਦੇ ਹਰੇਕ ਗੱਲ 'ਚ। ਤਾਂ ਹੀ ਮੂਵੀਆਂ ਜਿਹੜੀਆਂ ਬਣਦੀਆਂ ਉਹਨਾਂ ਦੀ ਪੁੱਛਿਆ ਹੋਵੇ ਵੀ ਕਿੱਥੋਂ ਆਈ ਆ, ਕੌਣ ਆਈ ਆ, ਸਾਰਾ ਕੁਛ ਇਹਨਾਂ ਕੋਲੇ ਹੈਗਾ। ਤੇ ਫੜ ਕੇ ਉਹਨਾਂ ਨੂੰ
ਸਵਾਰ ਕੇ ਅੰਦਰ ਕੀਤਾ ਹੋਵੇ ਤਸੱਲੀ ਨਾਲ ਤੇ ਗਾਂ ਵਾਸਤੇ ਕੋਈ ਨੱਕ ਕਰ ਜੇ ਤਾਂ ਕਹਿ ਦੇ ਜੇ। ਰੌਲਾ ਇਹ ਆ ਵੀ ਇਹ ਛਹਿ ਦਿੰਦੇ ਆ ਜਾਣ ਕੇ, ਉਹ ਜਿਵੇਂ ਕਹਿੰਦੇ ਨਾ ਨੋਏ ਨਹੀਂ ਕੰਮ ਕਰ ਧੀਏ ਨਹੀਂ ਕੰਨ ਕਰ, ਉਹ ਗੱਲ ਆ, ਧੀਏ ਨਹੀਂ ਕੰਮ ਕਰ ਨੋਏ ਨਹੀਂ ਕੰਨ ਕਰ, ਉਹ ਗੱਲ ਵਾਲੀ ਆ ਜੀ ਜੀ। ਤੇ ਬਸ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਇਹ ਸਾਰੇ ਆਪਦੇ ਮਕਸਦ ਪੂਰੇ ਕਰਦੇ, ਲੋਕਾਂ 'ਚ ਡਰਾਇਆ ਭੈ ਪਾਉਣਾ ਇਹਨਾਂ ਨੇ, ਜੋ ਇਹਨਾਂ ਦੀ ਨੀਤੀ ਆ, ਜੋ ਇਹਨਾਂ ਨੇ ਮਿਨੋਰਟੀਆਂ ਦੇ ਕਰਨਾ, ਇਸੇ ਕਰਕੇ ਕਰਦੇ ਕਰਾਉਂਦੇ, ਜਿਹਦੇ ਧੀ ਪੁੱਤ ਮਰੀ ਜਾਂਦੇ ਆ, ਦੁੱਖ ਉਹਨਾਂ ਨੂੰ ਆ, ਦੂਜਿਆਂ ਦੀਆਂ ਤਾਂ ਉਹ ਚਲਾਲਾ ਚੰਮਦੀਆਂ ਵਾਂਗੂ ਬਸ ਉਹ ਚਿੜੀਆਂ ਦਾ ਮਾਰਨ ਗਵਾਰਾਂ ਦਾ ਹਾਸਾ, ਇਹਨਾਂ ਦਾ ਹਾਸਾ। ਇਹਨਾਂ ਨੂੰ ਬੰਦੇ ਮਾਰਨ ਤੇ ਛੱਡਿਆ, ਇਹਨਾਂ ਤੋਂ ਸਿਆਣੇ ਬੰਦੇ ਕੀ ਕਹਿੰਦੇ, ਸੌਰੀ ਮੇਰਾ ਵੀ ਹੋ ਜਾਵੇ, ਇਹਨਾਂ ਵੀ ਆਪਾਂ ਬੱਚੇ ਇਹਨਾਂ ਤੋਂ ਦਗਾਉਣੇ ਸੀ ਵੀ ਇਹਨਾਂ ਨੂੰ ਕੀਤਾ ਹੋਵੇ ਅੰਦਰ ਸਵਾਰ ਕੇ ਤਸੱਲੀ ਨਾਲ ਤੇ ਲਾਇਆ ਹੋਵੇ, ਜਿੰਨੀ ਕੁ ਥਾਂ 'ਚ ਖੜ ਸਕਣ, ਬਹਿ ਨਾ ਸਕਣ, ਤੇ ਉਦੋਂ ਮੁੜ ਕੇ ਪਤਾ ਲੱਗ ਜੇ ਅੱਗੇ 2-4 ਰਗੜ ਤੇ ਉਹਨਾਂ ਨਾਲ ਕੀ ਕਿਹੜਾ ਘਾਟਾ ਪੈ ਗਿਆ, ਮਾਰੀ ਜਾਂਦੇ ਆ ਜੀ ਜੀ। ਕਹਿੰਦੇ ਇਹ ਪਾਲੇ ਆ ਜੀ ਲੀਡਰਾਂ ਦੇ, ਤੇ ਲੀਡਰਾਂ ਦੇ ਸ਼ਾਇਦ ਗਵਰਨਮੈਂਟਾਂ ਦੀ ਸ਼ਾਇਦ ਆ, ਹੋਰ ਕਿਸੇ ਤੋਂ ਬਿਨਾਂ ਨਹੀਂ ਕਰ ਸਕਦੇ। ਜੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਚਰਚਾ ਜਿਹੜੀ ਕਰ ਰਹੇ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਕਰ ਰਹੇ ਹਾਂ ਲਗਾਤਾਰ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਵਿੱਚ ਡੀਜੀਪੀ ਜਦੋਂ ਗੱਲ ਕਰ ਰਹੇ ਸੀਗੇ ਰਾਜਕਰਮਵੀਰ ਸਿੰਘ ਜੀ ਕਿ ਇਹਦੀ ਜਿਹੜੀ ਇਹ ਇੰਟਰਵਿਊ ਹੋਈ ਹੈ ਪੰਜਾਬ ਦੇ ਵਿੱਚ ਨਹੀਂ ਹੋਈ। ਅਸਲ ਦੇ ਵਿੱਚ 9 ਮਾਰਚ ਦੀ ਗੱਲ ਹੈ, ਜਦੋਂ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਲਾਰੈਂਸ ਨੂੰ ਪੇਸ਼ ਕੀਤਾ ਗਿਆ ਸੀਗਾ। ਇਹਦਾ ਰਿਮਾਂਡ ਪੂਰਾ ਹੋ ਗਿਆ ਸੀ ਰਾਜਸਥਾਨ ਪੁਲਿਸ ਤੋਂ 8 ਮਾਰਚ ਨੂੰ। 9 ਮਾਰਚ ਨੂੰ ਇਹਨਾਂ ਨੇ ਪੇਸ਼ ਕੀਤਾ ਤੇ ਉਦੋਂ ਬਾਅਦ 10 ਮਾਰਚ ਨੂੰ ਲਾਰੈਂਸ ਨੂੰ ਦੁਬਾਰਾ ਬਠਿੰਡਾ ਜੇਲ੍ਹ ਦੇ ਵਿੱਚ ਲਿਆਂਦਾ ਸੀਗਾ ਤੇ 14 ਮਾਰਚ ਨੂੰ ਇਹ ਜਿਹੜੀ ਇੰਟਰਵਿਊ ਚੱਲਦੀ ਹੈ ਤੇ ਪੁਲਿਸ ਜਿਹੜੀ ਆ ਉਹ ਆਪਣਾ ਦਾਅਵਾ ਕਰਦੀ ਹੈ ਕਿ ਜਦੋਂ ਅਸੀਂ ਇਹਨੂੰ ਲਾਰੈਂਸ ਨੂੰ ਉਹਨਾਂ ਨੇ ਇੱਥੇ ਛੱਡ ਕੇ ਗਏ ਆ ਉਹ ਬਠਿੰਡੇ ਜੇਲ੍ਹ ਦੇ ਵਿੱਚ, ਮੈਕਸਿਮਮ ਸਿਕਿਉਰਿਟੀ ਜੇਲ੍ਹ ਦੇ ਵਿੱਚ, ਤਾਂ ਉਦੋਂ ਇਹਦੇ ਵਾਲ ਜਿਹੜੇ ਆ ਉਸ ਤੋਂ ਬਾਅਦ ਜਿਹੜੀ ਅਸੀਂ ਪੇਸ਼ੀ ਕਰਾਈ ਆ ਉਹਦੇ ਵਿੱਚ ਕੱਟੇ ਹੋਏ ਸੀਗੇ। ਸੋ ਇੱਥੋਂ ਇਹ ਸਾਬਤ ਹੁੰਦਾ ਕਿ ਇੰਟਰਵਿਊ ਪੁਰਾਣਾ ਹੈ। ਦੂਜਾ ਇਹ ਹੈ ਕਿ ਜਿਹੜਾ ਜੇਲ੍ਹ ਦੇ ਵਿੱਚ ਪਿਛਲੇ ਦਿਨੀ 2 ਗੈਂਗਸਟਰ ਮਾਰੇ ਆ, ਇਹਨਾਂ ਦੇ ਗਰੁੱਪ ਦੇ ਉੱਤੇ ਦੋਸ਼ ਲੱਗਦੇ ਆ ਕਿ ਇਹਨਾਂ ਨੇ ਵੀਡੀਓ ਬਣਾਈ ਹੈ, ਉਹਦਾ ਕਿਤੇ ਕੋਈ ਜ਼ਿਕਰ ਨਹੀਂਗਾ। ਸੋ ਕੀ ਇੰਟਰਵਿਊ ਰਿਕਾਰਡ ਕਰਕੇ ਉਹਨੂੰ ਫਿਰ ਕਿਸੇ ਟਾਈਮ ਤੇ ਪ੍ਰਸਾਰਿਤ ਕਰਨ ਵਾਸਤੇ ਰੱਖਿਆ ਕੋਈ ਟਾਈਮ ਆਊਗਾ ਤੇ ਫਿਰ ਆਪਾਂ ਉਦੋਂ ਪ੍ਰਸਾਰਿਤ ਕਰਾਂਗੇ, ਮੌਕਾ ਦੇਖਦੇ ਹੋਏ। ਹਾਂਜੀ, ਮੌਕਾ ਦੇਖਦੇ ਹੋ, ਕਿਉਂਕਿ ਹੁਣ ਇੱਕ ਜਿਹੜੇ ਮੂਸੇਵਾਲੇ ਦੇ ਮਾਪੇ ਆ ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਅਸੀਂ ਜਦੋਂ ਤੋਂ ਬਰਸੀ ਦਾ ਕਿਹਾ ਹੋਇਆ ਕਿ ਅਸੀਂ 19 ਮਾਰਚ ਨੂੰ ਮਨਾਉਣੀ ਹੈ ਤੇ ਉਸ ਟਾਈਮ ਤੇ ਇਹ ਲਿਆਂਦਾ ਗਿਆ ਕੁਝ ਦਿਨ ਪਹਿਲਾਂ। ਤੇ ਇੰਟਰਵਿਊ ਦੇ ਵਿੱਚ 3 ਚੀਜ਼ਾਂ ਤੇ ਬੜਾ ਕੰਮ ਜ਼ਿਆਦਾ ਹੋਇਆ। ਇੱਕ ਤਾਂ ਇਹ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਉਹ ਆਪਣੇ ਆਪ ਨੂੰ ਟੋਟਲੀ ਡਿਫੈਂਡ ਕਰ ਗਿਆ। ਇੱਕ ਇਸ ਤਰ੍ਹਾਂ ਦੀ ਉਹ ਗੱਲ ਕਰਦਾ, ਤੁਸੀਂ ਸੁਣਿਓ ਗੱਲਬਾਤ ਉਹਦੀ, ਜਿਵੇਂ ਉਹ ਕਿਸੇ ਵਕੀਲ ਦਾ ਚੰਗਾ ਚੰਡਿਆ ਹੁੰਦਾ। ਵੈਸੇ ਤਾਂ ਪੇਸ਼ੀਆਂ ਭੁਗਤ ਕੇ ਬੰਦਾ ਵੈਸੇ ਹੀ ਚੰਡਿਆ ਜਾਂਦਾ ਵੀ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ, ਪਰ ਉਹ ਇਸ ਤਰ੍ਹਾਂ ਗੱਲਾਂ ਕਰ ਰਿਹਾ ਜਿਵੇਂ ਕਿਸੇ ਚੰਗੇ ਵਕੀਲ ਦਾ ਚੰਡਿਆ ਹੁੰਦਾ। ਤੇ ਦੂਜੀ ਗੱਲ ਇਹ ਹੈ ਕਿ ਉਹਦੀ ਜਿਹੜੀ ਰਾਸ਼ਟਰਵਾਦੀ ਇੱਕ ਇਮੇਜ ਤਿਆਰ ਕੀਤੀ ਜਾਣ ਵਾਲੀ, ਤੇ ਤੀਜੀ ਗੱਲ ਉਹ ਆਪਣੇ ਆਪ ਨੂੰ ਸਲਮਾਨ ਖਾਨ ਨੂੰ ਜਦੋਂ ਟਾਰਗੇਟ ਕਰਦਾ, ਜਦੋਂ ਬਾਲੀਵੁੱਡ ਲਈ ਟਾਰਗੇਟ ਕਰਦਾ, ਤਾਂ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਉੱਤਰ ਭਾਰਤ ਦੇ ਵਿੱਚ ਜਿੰਨਾ ਇੰਟੈਲੀਜੈਂਸ ਦਾ ਨੈਟਵਰਕ ਹੈ ਉਹਦੇ ਤੇ ਮੈਂ ਕਿਤੇ ਨਾ ਕਿਤੇ ਹਾਵੀ ਹੈ। ਸੋ ਇਮੇਜ ਉਹਦੀ ਬੜੇ ਪਿਆਰ ਨਾਲ ਉਹ ਬੋਲ ਰਿਹਾ ਇੰਟਰਵਿਊ ਦੇ ਵਿੱਚ, ਬੜੀ ਬਾਡੀ ਲੈਂਗੁਏਜ ਬੜੀ ਨਿਮਰ ਹੈ, ਸਾਰੀਆਂ ਗੱਲਾਂ ਦੇ ਵਿੱਚ ਬੜੀ ਨਿਮਰ ਹੈ। ਪਰ ਜੋ ਚੀਜ਼ਾਂ ਦੇ ਵੱਲ ਇਸ਼ਾਰਾ ਹੋ ਰਿਹਾ ਉਹ ਬੜੀਆਂ ਇੱਕ ਤਰੀਕੇ ਨਾਲ ਬੜੀਆਂ ਸੋਚੀਆਂ ਸਮਝੀਆਂ ਲੱਗਦੀਆਂ ਨੇ, ਬੜੀਆਂ ਸਕ੍ਰਿਪਟਡ ਲੱਗਦੀਆਂ ਨੇ। ਹਰ 40-50 ਸੈਕਿੰਡ ਬਾਅਦ ਇੱਕ ਕੱਟ ਲੱਗਦਾ ਇੰਟਰਵਿਊ ਦੇ ਵਿੱਚ, ਉਹ ਤੁਸੀਂ ਦੇਖੋ ਬੜਾ ਕੰਮ ਹੋਇਆ ਹੋਇਆ ਉਹਦੇ ਤੇ, ਚੰਗੀ ਐਡੀਟਿੰਗ ਕੀਤੀ ਗਈ ਹੈ। ਹਾਂਜੀ ਬਿਲਕੁਲ। ਦੇਖੋ ਕਈ ਜਣੇ ਕਹਿ ਰਹੇ ਆ ਵੀ ਉਸ ਦੇ ਉੱਤੇ ਪਰਚਾ ਦਰਜ ਹੋਵੇ ਜਰਨਲਿਸਟ ਦੇ ਉੱਤੇ ਤੇ ਉਤੋਂ ਰਿਮਾਂਡ ਲਿਆ ਜਾਵੇ ਤੇ ਉਤੋਂ ਪੁੱਛਿਆ ਜਾਵੇ ਵੀ ਕਿੱਥੇ ਜਿਹੜੀ ਇਹ ਇੰਟਰਵਿਊ ਜਿਹੜੀ ਉਹ ਹੋਈ ਆ। ਦੇਖੋ ਬਤੌਰ ਜਰਨਲਿਸਟ ਹਰ ਇੱਕ ਦਾ ਹੁੰਦਾ ਵੀ ਮੈਂ ਸਟੋਰੀ ਕੱਢ ਕੇ ਲਿਆਉਣੀ ਆ, ਚਾਹੇ ਕਿੱਦਾਂ ਤੇ ਚਾਹੇ ਕਿੱਦਾਂ। ਕਿਸੇ ਨੂੰ ਇਹ ਮੌਕਾ ਮਿਲ ਜਾਂਦਾ ਹੈ, ਕਿਸੇ ਨੂੰ ਨਹੀਂ ਮਿਲਦਾ। ਇਹ ਨਹੀਂ ਆ ਵੀ ਉਹ ਤੋਂ ਪੁੱਛਿਆ ਨਾ ਜਾਵੇ, ਪਰ ਇੱਕ ਸਰਸਰੀ ਤੌਰ ਤੇ ਪੁੱਛਿਆ ਜਾ ਸਕਦਾ। ਇਹ ਤਾਂ ਨਹੀਂ ਆ ਵੀ ਹੁਣ ਪਟੇ ਮਾਰ ਕੇ ਪੁੱਛਿਆ ਜਾਵੇ ਵੀ ਇਹ ਏਦਾਂ ਆ। ਸੋ ਬਹੁਤ ਸਾਰੀਆਂ ਜਿਹੜੀਆਂ ਏਦਾਂ ਕਈ ਜਿਨ੍ਹਾਂ ਨੇ ਸਟੋਰੀਆਂ ਕੱਢਣੀਆਂ ਹੁੰਦੀਆਂ ਆ ਉਹ ਕਰਦੇ ਤਾਂ ਏਦਾਂ ਹੀ ਆ, ਜਿੱਦਾਂ ਵੀ ਆ ਹੀਲੇ ਵਸੀਲੇ ਜਿਹੜੇ ਉਹ ਲੱਗਦੇ ਆ। ਆਪਾਂ ਦੇਖਦੇ ਆ ਵੀ ਕਿੱਦਾਂ ਕਈ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਹੀ ਜਿਹੜੇ ਗੈਂਗਸਟਰ ਕਾਲਾਂ ਕਰਦੇ ਜਿਹੜੀਆਂ ਉਹ ਦਿੰਦੇ ਆ ਜਾਂ ਗੱਲਾਂ ਬਾਤਾਂ ਜਿਹੜੀਆਂ ਉਹ ਆਪਣੀਆਂ ਦਰਸਾਉਂਦੇ ਆ। ਸੋ ਆਪਣੇ ਸੋਰਸ ਨੂੰ ਬਚਾਉਣ ਦਾ ਤਾਂ ਜਿਹੜਾ ਉਸ ਦੇ ਵਿੱਚ ਹੁੰਦਾ ਆ, ਪਰ ਆਪਾਂ ਇਹ ਵੀ ਦੇਖਿਆ ਆ ਵੀ ਜੇ ਪੁਲਿਸ ਜਾਂ ਇਨਵੈਸਟੀਗੇਟਿਵ ਏਜੰਸੀਜ਼ ਜੇ ਚਾਹੁੰਦੀ ਆ ਪਤਾ ਕਰਨਾ ਤਾਂ ਫਿਰ ਉਹ ਇਹ ਮਰਿਆਦਾ ਮਤਲਬ ਪਹਿਲਾਂ ਵੀ ਭੁੱਲੀਆਂ ਹੋਈਆਂ। ਹਾਂਜੀ, ਨਹੀਂ ਇੱਥੇ ਇੱਕ ਗੱਲ ਹੋਰ ਚੀਜ਼ ਜਿਹੜੀ ਜੇਲ੍ਹ ਮੈਨੂਅਲ ਜਿਹੜਾ ਉਹਦੇ ਮੁਤਾਬਕ ਤੁਸੀਂ ਕਿਸੇ ਵੀ ਬੰਦੇ ਦੀ ਇੰਟਰਵਿਊ ਏਦਾਂ ਕਰ ਨਹੀਂ ਸਕਦੇ।
ਹਾਂਜੀ ਇਹ ਤਾਂ ਹੈ ਹੀ ਆ। ਹਾਂ, ਪਰ ਜੇ ਘੰਟੇ ਦੀ ਇੰਟਰਵਿਊ ਹਾਂਜੀ, ਆ ਉਹ ਉਹ ਵਿੱਚ ਕੱਟ ਲੱਗੀ ਆ, ਕੀ ਪਤਾ ਕਿੰਨਾ ਚਿਰ ਕਿੰਨਾ ਚੱਲੀ ਆ, ਚਿਰ ਚੱਲੀ ਹੈ ਹਨਾ, ਤੇ ਇੰਨੇ ਚ ਕਿਸੇ ਨੂੰ ਕੁਛ ਨੂੰ ਪਤਾ ਹੀ ਨਹੀਂ ਲੱਗ ਪਤਾ ਹੀ ਨਹੀਂ ਰਿਹਾ ਲੱਗਿਆ। ਵੀ ਹਾਂਜੀ ਕਿੱਥੇ ਬੈਠਾ ਕਰੀ ਜਾ ਜੀ, ਰਿਹਾ ਇੰਟਰਵਿਊ। ਪਰ ਦੂਜੇ ਪਾਸੇ ਇਹ ਹੈ, ਦੇਖੋ ਤੁਸੀਂ ਕਾਨੂੰਨ ਦਾ ਝੋਲ, ਤੁਸੀਂ ਅਦਾਲਤ ਦੇ ਜੇ ਕੋਈ ਸਜ਼ਾ ਜ਼ਾਬਤਾ ਜਾਂ ਕੋਈ ਅੰਡਰ ਟਰਾਇਲ ਹੈ, ਅਦਾਲਤ ਤੋਂ ਤੁਸੀਂ ਜਾ ਕੇ ਉਹਦੀ ਲੈ ਸਕਦੇ ਹੋ ਮਨਜ਼ੂਰੀ। ਮੈਂ ਫਲਾਂ ਬੰਦੇ ਨਾਲ ਗੱਲ ਕਰਨੀ ਚਾਹੁੰਦਾ, ਔਨ ਦੀ ਰਿਕਾਰਡ ਕਰਨੀ ਚਾਹੁੰਦਾ, ਵੀ ਜੇ ਤੁਸੀਂ ਮਨਜ਼ੂਰੀ ਦਿਓ। ਇਸ ਤਰ੍ਹਾਂ ਹੋਇਆ, ਪਹਿਲਾਂ ਵੀ ਇੰਟਰਵਿਊਜ਼ ਹੋਈਆਂ ਨੇ। ਹੁੰਦੀਆਂ ਨੇ ਹਾਂਜੀ, ਕਈ ਕ੍ਰਿਮੀਨਲਸ ਦੀਆਂ ਇਦਾਂ ਜਿਹੜੀਆਂ ਇੰਟਰਵਿਊਜ਼ ਕੀਤੀਆਂ ਗਈਆਂ ਹਾਂਜੀ, ਉਹ ਅਦਾਲਤੀ ਪ੍ਰਕਿਰਿਆ ਦੇ ਤਹਿਤ ਥਰੂ ਜਾ ਕੇ ਹੁੰਦੀਆਂ। ਪਰ ਇੱਥੇ ਇਹ ਇੱਕ ਇਹਦੇ ਤੇ ਵੀ ਝੋਲ ਇੱਕ ਹੋਰ ਹੈ, ਜੇ ਤੁਸੀਂ ਵਾਕ ਇਨ ਜਾਣਾ ਤਾਂ ਤੁਹਾਨੂੰ ਅਦਾਲਤੀ ਪ੍ਰਕਿਰਿਆ ਦੀ ਲੋੜ ਹੈ। ਜੇ ਤੁਹਾਡੇ ਨਾਲ ਕੋਈ ਮੋਬਾਈਲ ਐਪ ਦੇ ਜ਼ਰੀਏ ਜੁੜ ਰਿਹਾ ਜਾਂ ਕੋਈ ਵੈਸੇ ਕਮਿਊਨੀਕੇਟ ਕਰ ਰਿਹਾ, ਤਾਂ ਉਹਦੇ ਚ ਤੁਹਾਨੂੰ ਕੱਲ ਨੂੰ ਇਹ ਨਹੀਂ ਪੁਲਿਸ ਕਹਿ ਸਕਦੀ ਹਾਂਜੀ ਬਈ ਦੱਸੋ। ਉਹ ਈਜ਼ੀਲੀ ਜਰਨਲਿਸਟ ਕੋਈ ਉੱਤਰ ਦੇ ਸਕਦਾ, ਮੇਰੇ ਤੱਕ ਜੀ ਅਪਰੋਚ ਹੋਈ, ਇਹ ਮੇਰੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਸੀ, ਅਸੀਂ ਤਾਂ ਵੈਸੇ ਹੀ ਖਬਰਾਂ 'ਚ ਕਹਿਣਾ ਕਿ ਤੁਹਾਡਾ ਜੇਲ੍ਹ ਪ੍ਰਸ਼ਾਸਨ ਸੁੱਤਾ ਪਿਆ, ਜੇਲ੍ਹਾਂ ਦੇ ਵਿੱਚੋਂ ਵੀਡੀਓ ਕਾਲ ਹੁੰਦੀ ਹੈ, ਜੇਲ੍ਹਾਂ ਦੇ ਵਿੱਚੋਂ ਫਰੋਤੀਆਂ ਹੁੰਦੀਆਂ, ਜੇਲ੍ਹਾਂ ਦੇ ਵਿੱਚੋਂ ਬੰਦੇ ਮਰਵਾਏ ਜਾਂਦੇ ਆ, ਆਹ ਹੁਣ ਪ੍ਰੂਵਡ ਆ ਗੱਲਾਂ। ਸੋ ਇਹ ਤਾਂ ਹਾਂਜੀ, ਇਹ ਤਾਂ ਜੇ ਮੰਨ ਲਓ ਉਹਦੇ ਤੇ ਕੇਸ ਕੀਤਾ ਜਾਂਦਾ, ਕੋਈ ਇਨਕੁਆਇਰੀ ਬਿਠਾ ਦਿੱਤੀ ਜਾਂਦੀ ਹੈ, ਤੇ ਪੱਤਰਕਾਰ ਤਾਂ ਪਹਿਲੀ ਤਰੀਕ ਤੇ ਉਹ ਆਪਦੀ ਗੱਲ ਕਹਿ ਕੇ ਨਿਕਲ ਸਕਦਾ, ਕਿਉਂਕਿ ਐਜ਼ ਐਨ ਜਰਨਲਿਸਟ ਤੁਹਾਨੂੰ ਸੋਸ਼ਲੀ ਤੇ ਸਮਾਜਿਕ ਤੇ ਗੈਰ ਸਮਾਜਿਕ ਤੱਤ ਹਰ ਰੂਪ ਦੇ ਵਿੱਚ ਮਿਲਦੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਉਹਨਾਂ ਤੋਂ ਖਤਰਾ ਵੀ ਹੁੰਦਾ, ਕਈ ਵਾਰੀ ਤੁਸੀਂ ਉਹ ਤੁਹਾਡੇ ਨਾਲ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਵੀ ਕਰਦੇ ਆ। ਸੋ ਹੋਰ ਇੰਨੀ ਇਨਵੈਸਟੀਗੇਸ਼ਨ ਕਿੱਥੋਂ ਹੁੰਦੀ ਹੈ? ਸਾਰਾ ਕੁਛ ਤਾਂ ਅਖਬਾਰਾਂ ਵੈਬਸਾਈਟਾਂ ਤੇ ਲਿਖਿਆ ਨਹੀਂ ਪਿਆ, ਕੁਛ ਚੀਜ਼ਾਂ ਆਫ ਦੀ ਰਿਕਾਰਡ ਨੇ, ਕੁਛ ਚੀਜ਼ਾਂ ਔਨ ਦੀ ਰਿਕਾਰਡ ਨੇ। ਸੋ ਇਸ ਤਰ੍ਹਾਂ ਚੱਲਦਾ। ਪਰ ਇਹ ਵੱਡਾ ਸਵਾਲ ਤਾਂ ਇੱਕ ਇਹ ਹੈ ਨਾ ਕਿ ਬੰਦਾ ਘੰਟੇ ਦੀ ਤਾਂ ਜਿਵੇਂ ਤੁਸੀਂ ਕਿਹਾ ਘੰਟੇ ਦੀ ਤਾਂ ਇੱਕ ਐਡਿਟ ਕੀਤੀ ਹੋਈ ਵੀਡੀਓ ਚੱਲ ਰਹੀ ਹੈ, ਉਹਨੂੰ ਕਿੰਨਾ ਚਿਰ ਕੀਤਾ ਗਿਆ, ਕਿੰਨਾ ਚਿਰ ਫਿਲਮਾਇਆ ਕਿੱਦਾਂ ਗਿਆ, ਦੀ ਹੋਈ ਆ ਤੇ ਕਦੋਂ ਛੱਡੀ ਗਈ ਹਾਂਜੀ, ਹੈ। ਆਡੀਓ ਜਿਵੇਂ ਸਟੂਡੀਓ ਦੀ ਆਪਣੀ, ਜਿਵੇਂ ਆਪਣੀ ਆਵਾਜ਼ ਔਨ 에ਅਰ ਜਾ ਰਹੀ ਹੈ, ਬਿਲਕੁਲ ਕੋਈ ਗਲਿਚ ਨਹੀਂ, ਕੋਈ ਵਿੱਚ ਉਹਦੇ ਕੋਈ ਗੈਪ ਨਹੀਂ, ਕੁਛ ਨਹੀਂ, ਲਿਪਸਿੰਗ ਮੈਚ ਹੈ ਪੂਰੀ, ਜਿਵੇਂ ਫੇਸ ਤੇ ਤੁਸੀਂ ਕਿਹਾ ਲਾਈਟ ਦਾ ਪ੍ਰੋਪਰ ਖਿਆਲ ਰੱਖਿਆ ਗਿਆ। ਸੋ ਪੂਰਾ ਵੈਲ ਪਲੈਨਡ ਲੱਗਦਾ ਕਿ ਵਧੀਆ ਤਰੀਕੇ ਨਾਲ ਨਹੀਂ ਪ੍ਰੋਫੈਸ਼ਨਲ ਵੇ ਦੇ ਇਹ ਨਾਲ। ਤਾਂ ਇਹ ਜਾਂਚ ਦਾ ਵਿਸ਼ਾ ਤਾਂ ਇਸ ਦੇ ਵਿੱਚ ਇਹ ਹਾਂਜੀ, ਬਣਦਾ ਹੀ ਆ ਵੀ ਚੁੱਪ ਚਪੀਤੇ ਇਦਾਂ ਐਡੀ ਵੱਡੀ ਇੰਟਰਵਿਊ ਕਿੱਦਾਂ ਲੈ ਗਿਆ। ਕਿੱਦਾਂ ਲੈ ਗਿਆ, ਹਾਂ ਹਾਂਜੀ, ਵੀ ਚਲੋ ਉਹਦੀ ਗੁੱਡ ਥਿੰਗ ਐਜ਼ ਉਹ ਨਿਊਜ਼ ਚੈਨਲ ਵਾਲਿਆਂ ਦੀ ਵੀ ਉਹ ਕਰਾ ਗਏ, ਹਾਂਜੀ, ਵੀ ਉਹ ਕਰ ਗਏ। ਦੇਖੋ ਉੱਥੇ ਉਹਨਾਂ ਨੇ ਜਿੱਦਾਂ ਵੀ ਆ, ਹੂੰ, ਚਾਹੇ ਉਹਨਾਂ ਨੇ ਉਹ ਉਹਦੇ ਮੈਨੇਜ ਚ ਕਰ ਮਨੀ ਦਿੱਤੀ ਆ ਜਾਂ ਹਾਂ, ਰਿਸ਼ਵਤ ਆ ਹਾਂ, ਜਾਂ ਕਿਸੇ ਨੇ ਕਰਵਾਈ ਆ, ਕਿੱਦਾਂ ਵੀ ਉਹ ਮੈਨੇਜ ਜਿਹੜੀ ਉਹ ਕਰ ਗਏ, ਕਰ ਗਏ ਜਿਹੜੇ ਉਹ ਹਾਂਜੀ, ਹੈਗੇ ਆ। ਪਰ ਸਵਾਲ ਤੇ ਇਵੈਂਚੁਅਲੀ ਪ੍ਰਸ਼ਾਸਨ ਤੇ ਹੀ ਆ ਹਾਂ, ਬਿਲਕੁਲ ਜੀ, ਵੀ ਇਹ ਕਰਨ ਦੇ ਵਿੱਚ ਕਿੱਦਾਂ ਕਾਮਯਾਬ ਜਿਹੜੇ ਹੋਏ ਆ। ਜੀ, ਉਹ ਸ਼ਰੇਆਮ ਜਿਹੜੇ ਡੀਜੀਪੀ ਹੋਣੀ ਆ ਅੰਡਰ ਵੀ ਉਹ ਕਹਿ ਰਹੇ ਆ ਵੀ ਕਿਸੇ ਵੀ ਪੰਜਾਬ ਦੀ ਹਾਂਜੀ, ਜੇਲ੍ਹ ਦੇ ਵਿੱਚ ਜਿਹੜਾ ਆ ਇਹ ਕੰਮ ਨਹੀਂ ਹੋਇਆ। ਅੰਡਰ ਟ੍ਰਾਇਲ ਬੰਦੇ ਦਾ 1.5 ਘੰਟਾ ਪੌਣੇ 2 ਘੰਟੇ ਕੈਮਰੇ ਮੂਹਰੇ ਰਹਿਣਾ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਔਰ ਖਾਸ ਕਰਕੇ ਜਿਹਦੇ ਤੇ UAPA ਹੋਵੇ, ਜਿਹਦੇ ਤੇ ਇਲਜ਼ਾਮ ਹੋਵੇ ਕਿ ਇਹਨੇ ਗੈਂਗ ਦੇ ਵਿੱਚ 700 ਸ਼ੂਟਰ ਹੈ, ਜਿਹਦੇ ਤੇ ਇਲਜ਼ਾਮ 5 ਰਾਜਾਂ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਹੋਣ, ਜਿਹੜਾ ਬੰਦਾ ਇੱਕ ਛੋਟੇ ਜਿਹੇ ਕੇਸ ਤੋਂ ਜੇਲ੍ਹ ਦੇ ਵਿੱਚ ਜਾਂਦਾ, ਪਿਛਲੇ 9 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈ। ਜੀ ਔਰ ਸਭ ਤੋਂ ਵੱਡਾ ਤੇ ਅਹਿਮ ਸਵਾਲ, ਅੱਜ ਤੱਕ ਤੁਸੀਂ ਲਾਰੈਂਸ ਬਿਸ਼ਨੋਈ ਦੀ ਕੋਈ ਪਹਿਲਾਂ ਇੰਟਰਵਿਊ ਦੇਖੀ ਹੈ? ਨਹੀਂ ਦੇਖੀ ਹੋਣੀ। ਇਹ ਇੰਟਰਵਿਊ ਦੀ ਟਾਈਮਿੰਗ ਨੂੰ ਲੈ ਕੇ ਬਹੁਤ ਵੱਡੇ ਸਵਾਲ ਨੇ। ਜੀ ਜੀ, ਨਹੀਂ ਬਿਲਕੁਲ ਇਹ ਚੀਜ਼ ਤਾਂ ਜਿਹੜੀ ਕਾਫੀ ਸਵਾਲ ਹੈਗੇ, ਜੀ, ਜਵਾਬ ਤਾਂ ਅਜੇ ਹੈ ਨਹੀਂ ਆ ਜੀ, ਕਿਸੇ ਦੇ ਕੋਲ ਵੀ। ਹਰ ਹਾਂ, ਇੱਕ ਜਣਾ ਇਸ ਤੋਂ ਜਿਹੜਾ ਉਹ ਬਚਦਾ ਨਜ਼ਰ ਹਾਂਜੀ, ਜਿਹੜਾ ਉਹ ਆ ਰਿਹਾ ਆ। ਹਰ ਇੱਕ ਜਣਾ ਆਪੋ ਆਪਣੇ ਸਪਸ਼ਟੀਕਰਨ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੋਸ਼ਿਸ਼ ਦੇ ਕਰ ਰਿਹਾ, ਵਿੱਚ ਹੈਗਾ ਆ। ਹਾਂਜੀ, ਤੇ ਆਈ ਥਿੰਕ ਮੇ ਬੀ ਜੇ ਚਲੋ ਉਹਨਾਂ ਨੇ ਇੰਟਰਵਿਊ ਕੀਤੀ ਆ, ਉਹ ਆਪਣਾ ਲਿੰਕ ਵੀ ਨਹੀਂ ਤੋੜਨਾ ਚਾਹੁੰਦੇ ਨਾ ਹਾਂ, ਚੈਨਲ ਵਾਲੇ, ਵੀ ਹਾਂਜੀ, ਗਾਂ ਕਿਸੇ ਹੋਰ ਦੀ ਵੀ ਕਰਨੀ ਪੈ ਸਕਦੀ ਆ। ਤੇ ਹੂੰ, ਉਦਾਂ ਜੇ ਉਹ ਜੇਲ੍ਹ ਪ੍ਰਸ਼ਾਸਨ ਨੂੰ ਲੈ ਕੇ ਉਹ ਕਰਦੇ ਰਹੇ ਰਿਪੋਰਟਾਂ, ਤੇ ਦੱਸ ਦੇਣਾ ਚਾਹੀਦਾ ਆ ਵੀ ਭਾਈ ਆ ਇੱਥੇ ਤੇ ਸਪਸ਼ਟ ਹੀ ਹੋ ਗਿਆ ਵੀ ਤੁਹਾਡੇ ਪ੍ਰਸ਼ਾਸਨ ਦੇ ਹਾਲ ਕਿਹੋ ਮਾੜੇ ਜੀ, ਆ, ਹਾਂ, ਮਾੜੇ ਮਾੜੇ ਜੀ, ਜਿਹੜੇ ਬਿਲਕੁਲ ਇਸ ਚੀਜ਼ ਦੇ ਵਿੱਚ ਜੀ, ਹਨ। ਸੋ ਆਪਾਂ ਇੱਥੇ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹਾਂਜੀ। ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਇਸ ਮਸਲੇ ਦੇ ਨਾਲ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲੇ ਹਿੱਸੇ ਦੇ ਵਿੱਚ ਚਰਚਾ ਕਰਕੇ ਹਟਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਬਾਰੇ, ਜਿਸ ਇੰਟਰਵਿਊ ਤੋਂ ਬਾਅਦ ਕਈ ਖੁਲਾਸੇ ਵੀ ਹੋਏ ਨੇ, ਕਈ ਫਾਸ਼ ਵੀ ਹੋਏ ਨੇ ਤੇ ਕਈ ਤਰ੍ਹਾਂ ਦੇ ਇਹ ਵੀ ਜਿਹੜੀਆਂ ਡਿਕੋਡਿੰਗ ਇਸ ਤਰੀਕੇ ਦੀ ਥਿਊਰੀਜ਼ ਦੇ ਨਾਲ ਕੀਤੀ ਜਾ ਰਹੀ ਹੈ ਕਿ ਉਹਦੀ ਇਮੇਜ ਨੂੰ ਹੁਣ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ ਤੇ ਇਸ ਤੋਂ ਬਾਅਦ ਕੁਝ ਹੋਰ ਬੱਚੇ ਪਹਿਲੂਆਂ ਤੇ ਵੀ ਕਰਦੇ ਹਾਂ ਚਰਚਾ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ, ਜੀ ਜੀ ਆਇਆਂ ਨੂੰ ਸਭ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਾਂ ਜਦੋਂ ਪਹਿਲੇ ਹਿੱਸੇ ਦੇ ਵਿੱਚ ਚਰਚਾ ਕੀਤੀ ਸੀਗੀ ਤੇ ਆਪਾਂ ਦੋ ਚੀਜ਼ਾਂ ਨੂੰ ਲੈ ਕੇ ਚਰਚਾ ਕਰ ਹਟੇ ਹਾਂ ਕਿ ਉਹਦੀ ਜਿਹੜੀ ਇੱਕ ਤਾਂ ਰਾਸ਼ਟਰਵਾਦੀ ਇਮੇਜ ਤੇ ਬੜਾ ਕੰਮ ਹੋਇਆ, ਇੱਕ ਉਹਨੂੰ ਇਹ ਟੈਕਨੀਕਲ ਤੌਰ ਤੇ ਵੀਡੀਓ ਕਿਵੇਂ ਸ਼ੂਟ ਹੋ ਸਕਦੀ ਹੈ ਜਾਂ ਕਿੱਥੇ ਸ਼ੂਟ ਹੋ ਸਕਦੀ ਹੈ, ਪੰਜਾਬ ਪੁਲਿਸ ਦਾ ਪੱਖ, DGP ਦਾ ਜਿਵੇਂ ਤੁਸੀਂ ਪੱਖ ਰੱਖਿਆ ਸੀ ਉਹਦੇ ਉਹਨਾਂ ਐਂਗਲ ਤੋਂ। ਪਰ ਇੱਕ ਹੋਰ ਪਹਿਲੂ ਹੈ ਜਿਹਦੇ ਤੇ ਗੌਰ ਕਰਨੀ ਬੜੀ ਜ਼ਰੂਰੀ ਹੈ। ਲਾਰੈਂਸ ਬਿਸ਼ਨੋਈ ਆਪਣੀ ਇੰਟਰਵਿਊ ਦੇ ਵਿੱਚ ਰਾਜਕਰਮਵੀਰ ਸਿੰਘ ਜੀ ਇਹ ਗੱਲ ਕਹਿੰਦਾ ਹੈ ਕਿ ਅਸੀਂ ਸਿੱਧੂ ਨੂੰ ਮਾਰ ਕੇ ਬਦਲਾ ਲਿਆ, ਵਿੱਕੀ ਮਿੱਡੂ ਖੇੜਾ ਦਾ ਤੇ ਗੁਰਲਾਲ ਬਰਾੜ ਦਾ। ਹਾਂਜੀ, ਇਹ ਗੱਲ ਪਹਿਲੋਂ ਵੀ ਤੁਰੀ ਸੀ। ਹਾਂਜੀ, ਇਹ ਗੱਲ ਪਹਿਲੋਂ ਵੀ ਤੁਰੀ ਸੀ। ਗੁਰਲਾਲ ਬਰਾੜ ਗੋਲਡੀ ਬਰਾੜ ਦਾ ਕਜ਼ਨ ਬ੍ਰਦਰ ਹੈ ਤੇ ਗੁਰਲਾਲ ਬਰਾੜ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਬੰਦਾ ਇੰਡਸਟਰੀ ਦੇ ਵਿੱਚ ਆਪਣੀ ਮਿਊਜ਼ਿਕ ਕੰਪਨੀ ਬਣਾਉਣਾ ਚਾਹੁੰਦਾ ਸੀਗਾ। ਉਹ ਕਈ ਸਿੰਗਰਸ ਦੇ ਨਾਲ ਉਹਦੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਸੀਗੀ। ਵਿੱਕੀ ਮਿੱਡੂ ਖੇੜਾ ਇਹਦਾ ਜਦੋਂ ਲਾਰੈਂਸ ਬਿਸ਼ਨੋਈ ਚੰਡੀਗੜ੍ਹ ਕਾਲਜ ਦੇ ਵਿੱਚ ਪੜ੍ਹਦਾ ਸੀਗਾ, ਚੰਡੀਗੜ੍ਹ ਦੇ ਵਿੱਚ, ਤਾਂ ਉਹਦਾ ਸੀਨੀਅਰ ਸੀਗਾ ਤੇ ਇਹਦਾ ਕਹਿਣਾ ਇਹ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਅਸੀਂ ਸਾਰਿਆਂ ਨੇ ਕਿਹਾ ਵੀ ਆਪਣੇ ਭਰਾ ਦਾ ਬਦਲਾ ਲੈਣਾ। ਹੁਣ ਇਹ ਇੱਕ ਪਾਸੇ ਕਹਿੰਦਾ ਕਿ ਮੈਂ ਇੰਟਰਵਿਊ ਦੇ ਵਿੱਚ ਜਦੋਂ ਗੱਲ ਕਰ ਰਿਹਾ ਕਿ ਮੈਂ ਗੋਲਡੀ ਬਰਾੜ ਨੂੰ ਇਹ ਕਹਿ ਕੇ ਵੀ ਯਾਰ ਤੁਹਾਡੇ ਤੋਂ ਕੁਛ ਨਹੀਂ ਹੁੰਦਾ, ਤੁਸੀਂ ਕੁਛ ਵੀ ਨਹੀਂ ਕਰ ਸਕੇ, ਆਪਣੇ ਭਰਾਵਾਂ ਨੂੰ ਮਾਰ ਕੇ ਉਹ ਚਲੇ ਗਏ, ਇਹ ਹੋ ਗਿਆ, ਵਾਹ ਹੋ ਗਿਆ, ਵੀ ਤੁਸੀਂ ਹੱਥਿਆ ਧਰ ਕੇ ਬੈਠੇ ਆ। ਉਹ ਕਹਿੰਦਾ ਵੀ ਮੈਂ ਕੁਛ ਕਰਤਾ। ਤਾਂ ਇਹ ਕਹਿੰਦਾ ਵੀ ਉਦੋਂ ਬਾਅਦ ਮੇਰੀ ਗੱਲ ਨਹੀਂ ਹੋਈ, ਮੈਨੂੰ ਨਹੀਂ ਪਤਾ ਉਹਨੇ ਕਿਵੇਂ ਪਲਾਨ ਕੀਤਾ, ਕੀ ਸਾਰਾ ਕੁਛ ਹੋਇਆ, ਕਿਵੇਂ ਸਾਰੇ ਵੈਪਨ ਗਏ, ਕਿਵੇਂ ਰੇਕੀ ਹੋਈ, ਕਿੰਨਾ ਪੈਸਾ ਖਰਚ ਆਇਆ। ਇਹ ਸਵਾਲ ਹਲੇ ਅਣਸੁਲਝੇ ਨੇ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਗੈਂਗਸਟਰਸ ਨੇ, ਜਿਹੜੇ ਸ਼ੂਟਰਸ ਨੇ ਗੁਰਲਾਲ ਬਰਾੜ ਨੂੰ ਮਾਰਿਆ, ਉਹ ਸ਼ੂਟਰਸ ਜੇਲ੍ਹ ਦੇ ਵਿੱਚ ਨੇ। ਤੇ ਜੇ ਸਿੱਧੂ ਤੋਂ ਬਦਲਾ ਲਿਆ ਜਾ ਸਕਦਾ, ਜੇ ਜੱਗੂ ਭਗਵਾਨਪੁਰੀਏ ਦੇ ਦੋ ਗੈਂਗਸਟਰ ਮੋਹਣੇ ਵਰਗਿਆਂ ਤੋਂ ਬਦਲਾ ਲਿਆ ਜਾ ਸਕਦਾ, ਕਹਿੰਦੇ ਕਿ ਅਸੀਂ ਬਦਲਾ ਲਿਆ, ਗਦਾਰੀ ਕੀਤੀ, ਇਹ ਵਾ, ਫਿਰ ਉਹਨਾਂ ਸ਼ੂਟਰਸ ਨੂੰ ਤਾਂ ਇਹਨਾਂ ਨੇ ਕੁਝ ਕਿਹਾ ਹੀ ਨਹੀਂ। ਉਹ ਸਵਾਲ ਵੀ ਅਣਸੁਲਝਿਆ। ਔਰ ਜਿਹੜਾ ਇਹ ਪੱਤਰਕਾਰ ਹੈ, ਇਹਨੇ ਕਿਸੇ ਵੀ ਮਸਲੇ ਤੇ ਉਹਨੂੰ ਕਾਊਂਟਰ ਸਵਾਲ ਨਹੀਂ ਕੀਤਾ, ਉਹਨੂੰ ਮੌਕਾ ਦਿੱਤਾ ਸਪਸ਼ਟੀਕਰਨ ਜਿਹੜਾ ਆਪਾਂ ਜਿੱਦਾਂ ਕਹਿੰਦੇ ਨੇ ਭਟਕਿਆ ਹੋਇਆ ਰਾਸ਼ਟਰਵਾਦੀ। ਹਾਂਜੀ, ਭਟਕਿਆ ਹੋਇਆ, ਉਹ ਦਿਖਾਉਣ ਦੀ ਜਿਹੜੀ ਇਸ ਨੂੰ ਤੁਸੀਂ ਕੋਸ਼ਿਸ਼ ਕੀਤੀ। ਹਾਂ, ਨਾਰਮਲੀ ਤੁਸੀਂ ਕੋਈ ਗੱਲ ਕਿਸੇ ਦੀ ਇੰਟਰਵਿਊ ਕਰਦੇ ਹੋ, ਅਗਲਾ ਤੁਸੀਂ ਸਵਾਲ ਕਰਦੇ ਹੋ, ਅਗਲਾ ਜਵਾਬ ਦਿੰਦਾ ਹੈ, ਉਹਦੇ ਜਵਾਬ ਦੇ ਵਿੱਚੋਂ ਬਹੁਤ ਸਾਰੇ ਸਵਾਲ ਉਪਜਦੇ ਨੇ। ਇਹ ਨਹੀਂ ਹੈ ਕਿ ਤੁਸੀਂ ਉਹ ਚੀਜ਼ ਨੂੰ ਸਕਿਪ ਕਰਦੇ ਹੋ। ਜਦੋਂ ਗੱਲ ਇਹ ਸਵਾਲ ਤੇ ਆਈ ਕਿ ਬਈ ਅਸੀਂ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਸਾਡੀ ਗੋਲਡੀ ਬਰਾੜ ਤੇ ਮੇਰੀ ਲੜਾਈ ਵੀ ਹੋਈ ਹੈ, ਮੈਂ ਉਹਨੂੰ ਕਿਹਾ, ਮੈਂ ਅਸੀਂ ਇੱਕ ਦੂਜੇ ਨਾਲ ਤਲਖ ਕਲਾਮੀ ਵੀ ਹੋਈ ਵੀ ਤੁਸੀਂ ਕੀ ਕਰਦੇ ਹੋ, ਵੀ ਤੁਹਾਡੇ ਤੋਂ ਕੱਖ ਨਹੀਂ ਹੋਣਾ। ਗੁਰਲਾਲ ਬਰਾੜ ਦੇ ਮਸਲੇ ਕਰਕੇ ਕਹਿੰਦੇ ਅਸੀਂ ਪਹਿਲਾਂ ਹੀ ਦਬਾਅ ਦੇ ਵਿੱਚ ਚੱਲ ਰਹੇ ਸੀਗੇ ਵੀ ਸਾਡਾ ਇੱਕ ਭਰਾ ਇਹਨੇ ਹੋਰ ਮਰਵਾਤਾ, ਤੇ ਉਹ ਸਿੱਧੂ ਨੂੰ ਵਿੱਚ ਇਨਵੋਲਵ ਕਰ ਰਿਹਾ। ਇੱਥੇ ਦੇਖੋ ਦੋ ਚੀਜ਼ਾਂ ਵਾ। ਸਿੱਧੂ ਦੇ ਫਾਦਰ ਸਾਹਿਬ ਦਾ ਕੀ ਜ਼ੋਰ ਲੱਗਿਆ ਹੋਇਆ ਕਿ ਸਾਡਾ ਪੁੱਤ ਗੈਂਗਸਟਰ ਨਹੀਂ ਸੀਗਾ, ਉਹਦੇ ਤੋਂ ਫਿਰੌਤੀਆਂ ਮੰਗੀਆਂ ਗਈਆਂ, ਉਹਨੂੰ ਤੰਗ ਕੀਤਾ ਗਿਆ, ਤੇ ਉਹਦੀ ਜਿਹੜੀ ਗਾਣੇ ਸੀ ਉਹਦਾ ਪ੍ਰੋਫੈਸ਼ਨਲ ਕਰੀਅਰ ਸੀ, ਉਹ ਸਟੇਜ ਤੇ ਜੋ ਪੇਸ਼ ਆਉਂਦਾ ਸੀ ਨਾਰਮਲ ਹਾਲਾਤ ਦੇ ਵਿੱਚ ਉਹ ਏਦਾਂ ਨਹੀਂ ਸੀ। ਪਰ ਇੱਥੇ ਲਾਰੈਂਸ ਬਿਸ਼ਨੋਈ ਕੀ ਕਹਿ ਰਿਹਾ ਹੈ? ਲਾਰੈਂਸ ਬਿਸ਼ਨੋਈ ਕਹਿ ਰਿਹਾ ਕਿ ਸਿੱਧੂ ਨੂੰ ਪਤਾ ਸੀਗਾ ਕਿ ਵਿੱਕੀ ਦਾ ਕਤਲ ਹੋਣਾ। ਜਿਹੜਾ ਸਿੱਧੂ ਦਾ ਮੈਨੇਜਰ ਸੀਗਾ, ਜਿਹੜਾ ਸ਼ਗਨਪ੍ਰੀਤ, ਹਾਂਜੀ, ਉਹਨੇ ਰੇਕੀ ਕਰਵਾਉਂਦਾ, ਉਹ ਵਿੱਕੀ ਮਿੱਡੂ ਖੇੜਾ ਨੂੰ, ਜਿਹੜਾ ਮਾਰਨ ਵਾਲੇ ਸ਼ੂਟਰਸ ਹੈ, ਉਹਨਾਂ ਨੂੰ ਉਹ ਲੈ ਕੇ ਜਾਂਦਾ, ਆਪਣੇ ਫਲੈਟ ਦੇ ਵਿੱਚ ਰੱਖਦਾ। ਦੂਜੀ ਗੱਲ ਇਹ ਕਹਿੰਦਾ, ਜਦੋਂ ਅਸੀਂ ਇਹਨੂੰ ਕਿਹਾ ਵੀ ਤੂੰ ਰੁਕ ਜਾ, ਇਹ ਕੰਮ ਨਾ ਕਰ, ਲੱਕੀ ਪਟਿਆਲ ਜਿਹੜਾ ਕਿ ਅਰਮੀਨੀਆ ਦੇ ਵਿੱਚ ਰਹਿੰਦਾ, ਜਿਹਦੀ ਇੱਕ ਮਿਊਜ਼ਿਕ ਕੰਪਨੀ ਵੀ ਹੈ, ਉਹ ਕਹਿੰਦਾ ਕਿ ਇਹ ਲੱਕੀ ਪਟਿਆਲ ਤੇ ਬੰਬੀਹੇ ਗਰੁੱਪ ਦੇ ਨਾਲ ਰਲ ਕੇ ਸਾਡੇ ਬੰਦਿਆਂ ਦੇ ਇਨਕਾਊਂਟਰ ਕਰਾ ਰਿਹਾ ਸੀ, ਉਹਨਾਂ ਨੂੰ ਫੜਾ ਰਿਹਾ ਸੀਗਾ। ਫਿਰ ਗੁਰਲਾਲ ਬਰਾੜ ਦੇ ਮਸਲੇ ਦੇ ਵਿੱਚ ਵੀ ਉਹ ਇਸੇ ਧਿਰ ਨੂੰ ਹੀ, ਬੰਬੀਹਾ ਗੈਂਗ ਨੂੰ ਕਹਿ ਲਓ ਜਾਂ ਸਿੱਧੂ ਮੂਸੇਵਾਲੇ ਨੂੰ ਕਹਿ ਲਓ, ਤਾਂ ਸਿੱਧੂ ਨੂੰ ਜਦੋਂ ਗੈਂਗ ਦੀ ਗੱਲ ਕਰਦਾ, ਕਿਸੇ ਵੀ ਗੈਂਗ ਦੀ, ਚਾਹੇ ਉਹ ਲੱਕੀ ਪਟਿਆਲ ਦੀ ਗੱਲ ਕਰਦਾ, ਚਾਹੇ ਉਹ ਦਵਿੰਦਰ ਬੰਬੀਹੇ ਦੀ ਗੱਲ ਕਰਦਾ, ਤਾਂ ਉਹ ਸਿੱਧੂ ਨੂੰ ਨਾਲ ਵਿੱਚ ਲੈ ਕੇ ਆਉਂਦਾ, ਐਡ ਕਰ ਲੈਂਦਾ। ਸੋ ਇਹੀ ਇਤਰਾਜ਼ ਉਹਨਾਂ ਦਾ ਕਿ ਤੁਸੀਂ ਸਾਡੇ ਪੁੱਤ ਨੂੰ ਗੈਂਗਸਟਰ ਬਣਾ ਕੇ ਪੇਸ਼ ਕਰਦੇ ਹੋ। ਤੇ ਇਹੀ ਇਤਰਾਜ਼ ਹੁਣ ਦੇਖੋ, ਇੱਕ ਬੰਦਾ ਜਿਹਦਾ ਨਾਂ ਕੌਂਸਪੀਰੇਸੀ 'ਚ ਸੀਗਾ,
ਬੜੇ ਸਮਾਰਟ ਤਰੀਕੇ ਨਾਲ ਨਿਕਲ ਰਿਹਾ ਵਿੱਚੋਂ। ਕੌਂਸਪੀਰੇਸੀ ਦੇ ਵਿੱਚ ਉਹਦਾ ਨਾਂ ਸੀ, ਜਦ ਕਿ ਉਹ ਕਹਿੰਦਾ ਕਿ ਮੈਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਗੱਲ ਹੋਈ, ਮੈਨੂੰ ਨਹੀਂ ਪਤਾ ਕਿਵੇਂ ਸ਼ੂਟਰਸ ਅਰੇਂਜ ਹੋਏ, ਮੈਨੂੰ ਨਹੀਂ ਪਤਾ ਕਿਵੇਂ ਰੇਕੀ ਹੋਈ, ਮੈਂ ਤਾਂ ਸੁੱਤਾ ਪਿਆ ਸੀ ਜਦੋਂ ਮੇਰੇ ਕੋਲੇ ਖਬਰ ਪਹੁੰਚਦੀ ਹੈ। ਦੂਜੇ ਪਾਸੇ ਕੀ ਕਰ ਰਿਹਾ, ਆਪਣੇ ਆਪ ਨੂੰ ਐਡਵੋਕੇਟ ਕਰ ਰਿਹਾ ਇਸ ਗੱਲ ਦੇ ਵਿੱਚ ਕਿ ਜੀ ਇਹ ਬੰਦਾ ਸਾਡੇ ਨਾਲ ਜਿਹੜੀਆਂ ਦੂਜੇ ਗੈਂਗਸਟਰ ਦੇ ਨਾਲ ਸਾਡੀ ਚੱਲ ਰਹੀ ਸੀ, ਵਾਰ ਚੱਲ ਰਹੀ ਸੀ, ਜਾਂ ਉਹਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ, ਜਿਹੜੇ ਕਾਂਡ ਹੋ ਰਹੇ ਸੀ, ਤਾਂ ਅਸੀਂ ਉਹਨਾਂ ਮਾਮਲਿਆਂ ਕਰਕੇ ਸਿੱਧੂ ਤੋਂ ਦੁਖੀ ਸੀ। ਇੱਕ ਤੀਰ ਨਾਲ 2 ਨਿਸ਼ਾਨੇ ਲਾ ਰਿਹਾ ਬੰਦਾ। ਹਾਂ ਦੇਖੋ ਚਲੋ ਅਦਾਲਤ ਨੇ ਐਕਚੁਅਲੀ ਤਾਂ ਜ਼ਰਾ ਤਾਂ ਚਲੋ ਉੱਥੇ ਹੀ ਹੋਣੀ, ਹਾਂਜੀ ਇਹ ਪਰ ਇਹ ਆ ਵੀ ਉਹਨੂੰ ਮੌਕਾ ਮਿਲ ਗਿਆ। ਜੀ ਲੋਕਾਂ ਦੇ ਵਿੱਚ ਇੱਕ ਜਿਹੜੀ ਉਹ ਭਾਵਨਾ ਜਿਹੜੀ ਹੁੰਦੀ ਹੈ ਨਾ, ਹਾਂਜੀ ਉਹ ਉਸ ਦੇ ਪ੍ਰਤੀ ਪੈਦਾ ਹੁੰਦੀ ਹੈ। ਤੇ ਹੁਣ ਤਾਂ ਭਾਰਤ ਦਾ ਜਿਹੜਾ ਸੁਪਰੀਮ ਕੋਰਟ ਵੀ ਇਦਾਂ ਦੀਆਂ ਗੱਲਾਂ ਟਿੱਪਣੀਆਂ ਦਿੰਦਾ ਵੀ ਸਾਨੂੰ ਪਬਲਿਕ ਓਪੀਨੀਅਨ ਦੇ ਨਾਲ ਚੱਲਣਾ ਪੈਂਦਾ। ਤੇ ਫਿਰ ਇਹਦਾ ਮਤਲਬ ਇਹ ਉਸੇ ਨੂੰ ਆਧਾਰ ਬਣਾ ਕੇ ਜਿਹੜਾ ਉਹ ਅੱਗੇ ਜਿਹੜਾ ਉਹ ਤੋਰੀ ਜਾ ਰਿਹਾ ਹੈ ਵੀ ਇਹ ਗੱਲਾਂ ਜਿਹੜੀਆਂ ਹੁਣ ਤੁਸੀਂ ਦੇਖੋ। ਹੁਣ ਗੱਲ ਤੇ ਇਹ ਵੀ ਹੋਈ ਸੀ ਨਾ ਵੀ ਗੋਲਡੀ ਬਰਾੜ ਅਮਰੀਕਾ ਵਾਲਿਆਂ ਨੇ ਫੜ ਲਿਆ। ਅਮਰੀਕਾ ਵਾਲੇ ਸਾਰੇ ਜਿਹੜੇ ਆਲੇ ਦੁਆਲੇ ਦੇਖਣ ਦੇ ਸੀ ਵੀ ਅੱਗੇ ਪਿੱਛੇ ਜਿਹੜਾ ਵੀ ਕਿਸੇ ਨੂੰ ਜਾਣਦਾ ਸੀ। ਮੁੱਖ ਮੰਤਰੀ ਨੇ ਬਿਆਨ ਦਿੱਤਾ, ਮੁੱਖ ਮੰਤਰੀ ਪੰਜਾਬ ਨੇ ਕਿਹਾ, ਮਾਨ ਹੋਣਾ ਨੇ ਉਦੋਂ ਬਿਆਨ ਜਿਹੜਾ ਉਹ ਦੇਤਾ ਵੀ ਹਾਂਜੀ ਜੀ ਫੜ ਲਿਆ ਜੀ, ਮੈਂ ਕਨਫਰਮ ਕਰ ਲਿਆ। ਤੇ ਹੁਣ ਆਪਾਂ ਡੀਜੀਪੀ ਦੀ ਗੱਲ ਤੇ ਕਿੱਦਾਂ ਯਕੀਨ ਕਰੀਏ ਵੀ ਇਹ ਗੱਲ ਜਿਹੜੀ ਉਹ ਕਹਿ ਰਹੇ ਹੋਣਗੇ ਵੀ ਇਹ ਐਕਚੁਅਲ ਚ ਸੱਚੀ ਆ, ਵੀ ਇਹ ਜਾਣ ਕੇ ਕਰਵਾਈ ਗਈ ਆ। ਇਹਦੇ ਵਿੱਚ ਕਿਹਦਾ ਜਿਹੜੇ ਲੋਕ ਜਿਹੜੇ ਉਹ ਜੁੜੇ ਹੋਏ ਹੋ ਸਕਦੇ। ਆਪਣੇ ਨਾਲ ਜੁੜੇ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਅੱਛਾ, ਮੈਂ ਨਾ ਕੱਲ ਸੁਣੀ ਇੰਟਰਵਿਊ ਉਹ ਵੀ ਨਾ ਜੀ, ਇਹ ਏਦਾਂ ਨਹੀਂ ਲੱਗਦਾ ਵੀ ਸਿੱਧੂ ਜਿਹੜਾ ਸੀਗਾ ਉਹ ਸਟੇਟ ਦੇ ਕਈ ਜਿਹੜੇ ਗਾਣਿਆਂ ਗੁਣਿਆਂ ਚ ਨਾ ਉਹ ਅਗੇਂਸਟ ਸੀਗਾ, ਤੇ ਮੇਰਾ ਸਟੇਟ ਦਾ ਘਰ ਆ, ਉਹਦੀ ਇੰਟਰਵਿਊ ਕਿੱਦਾਂ ਕਰਾ ਗਿਆ ਨਾ ਬੰਦੇ ਦੀ, ਤੇ ਇਹਦਾ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸਿੱਧੂ ਮੇਰੇ ਹਿਸਾਬ ਨਾਲ ਜਿਹੜਾ ਨਾ। ਹਾਂਜੀ ਉਹੀ ਚਰਚਾ। ਤੁਸੀਂ ਦੱਸੋ ਕੋਈ ਹਿੰਦੁਸਤਾਨ ਦਾ ਇਹੋ ਜਿਹਾ ਸਿੰਗਰ ਹੈਗਾ ਜਿਹੜਾ ਬਿਲਬੋਰਡ ਤੇ ਗਿਆ ਉਹ? ਜੀ ਤੇ ਮੇਰਾ ਖਿਆਲ ਆ ਉਹ ਚਾਹੁੰਦੇ, ਪਰ ਜੋ ਚਾਹੁੰਦੇ ਹੋਣਾ ਨਹੀਂ, ਲੋਕਾਂ ਨੂੰ ਪਤਾ। ਜੀ ਤੇ ਮੇਰਾ ਖਿਆਲ ਜਾਣ ਕੇ ਇਹ ਸਰਕਾਰ ਨੇ ਕਰਾਇਆ, ਜਿਹੜੀ ਇੰਟਰਵਿਊ ਕਰਾਈ ਆ ਜੋ ਵੀ ਹੈਗੀ ਨਾ, ਤੇ ਉਹਨੂੰ ਜਿਹੜੇ ਕੁਐਸਚਨ ਪੁੱਛਣਾ ਉਹ ਤਾਂ ਪੁੱਛੇ ਨਹੀਂ ਬਿਲਕੁਲ। ਤੇ ਮੇਰਾ ਖਿਆਲ ਰੋਂਗ ਆ ਤੁਸੀਂ ਨਾ, ਇੱਕ ਬੰਦੇ ਦਾ ਕਿਰਦਾਰ ਖਰਾਬ ਕਰਨਾ, ਉਹ ਇਨਸਾਨ ਦੁਨੀਆ ਦੇ ਹੈ ਨਹੀਂ ਇਸ ਟਾਈਮ। ਜੀ ਮੇਰਾ ਖਿਆਲ ਰੋਂਗ। ਬਿਲਕੁਲ ਜਵਾਬ ਨਹੀਂ ਨਾ ਦੇ ਸਕਦਾ। ਇਹ ਸੈਂਟਰ ਤੇ ਆਪਣੇ ਸਟੇਟ ਦਾ ਇਹ ਦੋਹਾਂ ਦਾ ਰੌਲਾ। ਤੁਸੀਂ ਦੱਸੋ, ਕੋਈ ਕਹਿੰਦਾ ਪੰਜਾਬ 'ਚ ਨਹੀਂ ਹੋਈ ਇੰਟਰਵਿਊ, ਕੋਈ ਕਹਿੰਦਾ ਰਾਜਸਥਾਨ 'ਚ ਹੋਈ, ਇੱਥੇ ਹੋਈ ਕਿੱਥੇ? ਹੋਈ ਕਿੱਥੇ? ਬਿਲਕੁਲ। ਤੇ ਕਿਹਨੇ ਪਰਮਿਸ਼ਨ ਦਿੱਤੀ ਆ? ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ, ਕਿਹੜੇ ਬੰਦੇ ਨੇ ਕਰਾਈ ਉਹਦੀ? ਹਾਂ ਬਿਲਕੁਲ ਹੋਣੀ ਚਾਹੀਦੀ। ਦੇਖੋ ਜੀ, ਉਹ ਤਾਂ ਚਾਹੇ ਜੇਲ੍ਹ ਅਧਿਕਾਰੀਆਂ ਨੇ ਕਰਾਈ, ਚਾਹੇ ਪੁਲਿਸ ਡਿਪਾਰਟਮੈਂਟ ਨੇ ਕਰਾਈ, ਕਿਸੇ ਨੇ ਤਾਂ ਕਰਾਈ ਨਾ। ਬਿਲਕੁਲ ਜੀ, ਉਹ ਬਗੈਰ ਸ਼ਾਇਦ ਕਿੱਥੇ ਇੰਨੀ ਇੰਟਰਵਿਊ ਹੋ ਸਕਦੀ ਹੈ। ਹੁਣ ਕੱਢੀ ਫਿਰਦੇ ਇਹਦੀਆਂ ਮੁੱਛਾਂ ਛੋੜੀਆਂ ਸੀ, ਇਸ ਦਿਨ ਮੁੱਛਾਂ ਆਈਡੀਆਂ ਸੀ। ਤੁਸੀਂ ਮੁੱਛਾਂ ਚੈੱਕ ਕਰਦੀਆਂ ਉਹਨਾਂ ਦੀ ਸਾਰੀਆਂ, ਕਿਸ ਦਿਨ ਮੁੱਛਾਂ ਕਿੱਦਾਂ ਦੀਆਂ ਸੀਗੀਆਂ। ਇਹ ਦੇਖੋ ਇੰਟਰਵਿਊ ਕਦੋਂ ਹੋਈ, ਤਾਂ ਕਿਤੇ ਪੁਰਾਣੀ ਨਹੀਂ ਹੈ, ਤਾਂ ਹੁਣ ਦੀ ਹੈ ਕਿਤੇ। ਹੈ ਤਾਂ ਇਸੇ ਸਾਲ ਦੀ ਹੋਈ, ਇਸੇ ਸਾਲ ਦੀ ਹੈ ਜੀ, ਪਰ ਉਹਦੇ ਚ ਕਈ ਗੱਲਾਂ ਪੁੱਛੀਆਂ ਗਈਆਂ, ਉਹ ਤੋਂ ਇਹ ਲੱਗਦਾ ਵੀ ਹੋ ਸਕਦਾ ਪੁਰਾਣੀ ਵੀ ਹੋਵੇ। 2022 ਦੇ ਅਖੀਰਲੇ ਉਹ ਬਾਜੀ ਜਾਣ ਕੇ ਨਹੀਂ ਪੁੱਛੀਆਂ ਉਹਨਾਂ ਨੇ। ਜੀ ਹਾਂ, ਇਹ ਕੁਝ ਵੀ ਹੋ ਸਕਦਾ। ਸੈਟਅਪ ਕੱਟ ਇੰਨੇ ਆ, ਕੱਟ ਬਹੁਤ ਹੈ। ਉਹ ਕਹਿੰਦੇ ਪਤਾ ਸਾਨੂੰ ਨਹੀਂ ਵੀ ਕਿੱਥੇ ਹੋਈ ਆ, ਵੀ ਜਿਹਨੇ ਲਈ ਹੈ ਇੰਟਰਵਿਊ ਉਹ ਬੰਦਾ ਜੀਦਾ ਹੀ ਇੱਥੇ ਨਾ, ਉਹ ਤੋਂ ਪੁੱਛਣਾ ਕਿੱਥੇ ਜੀ। ਇਹ ਸਾਰਾ ਨਹੀਂ ਪਤਾ ਨਹੀਂ ਮਿਲੀ ਭੁਗਤੇ ਉਹਦਾ ਕਿਰਦਾਰ ਖਰਾਬ ਕਰਦੇ, ਪਰ ਮਾੜੀ ਗੱਲ, ਉਹ ਇਨਸਾਨ ਹੀ ਹੈ ਨਹੀਂ ਦੁਨੀਆ ਦੇ। ਜੀ ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ, ਬਿਲਕੁਲ। ਇਹ ਤਾਂ ਦੇਖੋ ਟਿੱਲ ਦਾ ਜ਼ੋਰ ਲੱਗਾ ਆ। ਹਾਂਜੀ, ਜ਼ੋਰ ਲੱਗਾ ਪਿਆ, ਪੂਰਾ ਟਿੱਲ ਲਾਈ ਪਈ ਆ ਸਾਰਿਆਂ ਨੇ ਵੀ ਉਹਦੀ ਕਿਰਦਾਰ ਕੁਸ਼ੀ ਜਿਹੜੀ ਉਹ ਆਪਾਂ ਕਰੀ ਜਾਈਏ, ਜਿੰਨੀ ਜਿਹੜੀ ਉਹ ਉਸ ਦੇ ਵਿੱਚ ਹੋ ਸਕਦੀ। ਹਾਂ, ਉਹਦੇ ਸਿਆਸੀ ਜਿਹੜੇ ਆ ਉਹਦੇ ਸੀਗੇ, ਉਹ ਸੋਚਦਾ ਸੀਗਾ, ਉਹ ਲੜਿਆ ਵੀ ਇਲੈਕਸ਼ਨ ਵੀ, ਜਿਹੜਾ ਕਾਂਗਰਸੀ ਸੀਗਾ, ਜਿਹੜਾ ਉਹ ਐਲਾਨੀਆ ਕਾਂਗਰਸੀ ਸੀਗਾ। ਹਾਂ ਵੀ ਉਹ ਤੇ ਅਖੀਰ ਦੇ ਵਿੱਚ ਉਹਦੇ ਗੀਤ ਜਿਹੜੇ ਆ ਉਹ SYL ਪੰਜਾਬ ਇਦਾਂ ਦੇ ਜਿਹੜੇ ਆ ਵਾਰ ਹਨਾ, ਇਦਾਂ ਦੇ ਜਿਹੜੇ ਉਹ ਗੀਤ ਆਏ ਆ, ਜਿਹੜੇ ਬਹੁਤੇ ਆਬਵੀਅਸਲੀ ਆਪਾਂ ਜਾਣਦੇ ਹੀ ਆ ਵੀ ਇਹ ਉਹਨਾਂ ਨੂੰ ਪਸੰਦ ਵੀ ਨਹੀਂ ਆਉਂਦੇ। ਕਈ ਜਿਹੜੇ ਉਹਦੇ ਹੱਕ ਦੇ ਵਿੱਚ ਉਹਦੇ ਮਾਰੇ ਜਾਣ ਤੋਂ ਬਾਅਦ ਵੀ ਜਿਹੜੇ ਉਹਦੇ ਲਈ ਆਏ, ਉਹਨਾਂ ਨੂੰ ਬੈਨ ਵੀ ਕੀਤਾ ਗਿਆ, ਹਟਾਇਆ ਗਿਆ ਸੀਗਾ। ਸੋ ਕਿੱਦਾਂ ਕਈ ਕੁਛ ਜਿਹੜਾ ਦੇਖੋ ਉੱਥੇ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਆਪਾਂ ਗੱਲਬਾਤ ਕਰ ਰਹੇ ਹਾਂ ਲਾਰੈਂਸ ਬਿਸ਼ਨੋਈ ਦੇ ਮਸਲੇ ਨੂੰ ਲੈ ਕੇ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਬਤ ਜਿਵੇਂ ਵੀਰ ਹੋਣੀ ਕਹਿ ਕੇ ਗਏ ਆ ਹੁਣੇ ਜਸਬੀਰ ਜੀ, ਕਿ ਚੀਜ਼ਾਂ ਕੁਛ ਐਸੀਆਂ ਵਾਪਰੀਆਂ ਜਿਹੜੀਆਂ ਪਹੁੰਚਾਉਣੀਆਂ ਬੜੀਆਂ ਔਖੀਆਂ। ਚੀਜ਼ਾਂ ਕੁਛ ਐਸੀਆਂ ਨੂੰ ਕੁਛ ਐਸਾ ਪੇਸ਼ ਕੀਤਾ ਜਾ ਰਿਹਾ ਜਿਹੜਾ ਹੈ ਨੀ ਗਾ, ਕੁਛ ਐਸਾ ਲੁਕੋਇਆ ਜਾ ਰਿਹਾ ਜਿਹੜਾ ਹੋਣਾ ਚਾਹੀਦਾ ਸੀ ਅਸਲ ਦੇ ਵਿੱਚ। ਇਹ ਜਿਵੇਂ ਅਣਪਛਾਤੀ ਪੁਲਿਸ ਦਾ ਤੁਸੀਂ ਜ਼ਿਕਰ ਕੀਤਾ ਸੀ, ਹੁਣ ਜੇਲ੍ਹ ਵੀ ਅਣਪਛਾਤੀ ਹੋ ਗਈ। ਹਾਂ ਵੀ ਪਤਾ ਨਹੀਂ ਕਿੱਥੇ ਹੋ ਗਈ ਨਾ। ਹਾਂਜੀ, ਪਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕੁਛ ਇੰਪੋਰਟੈਂਟ ਸਵਾਲਾਂ ਨੂੰ
ਸਕਿਪ ਕਰ ਜਾਣਾ, ਛੱਡ ਜਾਣਾ, ਇਹ ਟੈਕਨੀਕਲ ਤੌਰ ਤੇ ਇਸ ਤਰੀਕੇ ਨਾਲ ਉਹਦੀ ਰਿਪਰੈਜ਼ੈਂਟੇਸ਼ਨ ਹੋਣੀ ਕਿ ਕੋਈ ਅੜਿੱਕਾ ਨਾ ਪੈਣਾ, ਕੋਈ ਆਵਾਜ਼ ਦੀ ਪ੍ਰੋਬਲਮ ਨਹੀਂ, ਵੀਡੀਓ ਐਕਸੈਸ 1.5 2 ਘੰਟਿਆਂ ਦਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਗੌਰ ਕੀਤਾ ਜਾ ਸਕਦਾ। ਔਰ ਡੀਜੀਪੀ ਪੰਜਾਬ ਗੱਲ ਤਾਂ ਵੈਸੇ ਉਹ ਕਹਿ ਕੇ ਗਏ ਆ, ਪਰ ਉਹਨਾਂ ਨੇ ਇੱਕ ਗੱਲ ਨਹੀਂ ਦੱਸੀ ਕਿ ਇਹਦੇ ਬਾਬਤ ਪਰਚਾ ਕਦੋਂ ਹੋ ਰਿਹਾ ਇਹਦੇ ਤੇ, ਇਸ ਮਸਲੇ ਦੇ ਵਿੱਚ, ਕਿਉਂਕਿ ਪਰਚਾ ਦਰਜ ਹੋਣਾ ਚਾਹੀਦਾ, ਜ਼ਰੂਰ ਹੋਣਾ ਚਾਹੀਦਾ, ਤਾਂ ਪਰਚਾ ਹੀ ਜਾਂਚ ਹੋਊਗੀ। ਤਾਂ ਹੀ ਜਾਂਚ ਹੋਊਗੀ। ਹਾਂਜੀ, ਤੁਸੀਂ ਇਹ ਦੇਖੋ, ਇਹ ਬੜੀ ਚਲਾਕੀ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜੀ ਇਹਦੀ ਕਟਿੰਗ ਹੋਈ ਹੈ, ਸਾਡੇ ਕੋਲੇ 8 ਮਾਰਚ ਨੂੰ ਸੀ। ਬੇਸਿਕਲੀ ਹਾਂਜੀ। ਆਪਣੇ ਪ੍ਰਸ਼ਾਸਨ ਨੂੰ ਉਹਨਾਂ ਨੇ ਜਿਹੜੀ Clean clean chit, chit ਹਾਂਜੀ, ਦਿੱਤੀ ਆ, ਹਾਂਜੀ। ਵੀ ਜਿਹੜੀ ਇਹ ਆ ਵੀ ਸਾਡੇ ਹੁੰਦਿਆਂ ਹੋਈ ਨਹੀਂ ਹੋਈ, ਹਾਂਜੀ, ਕਿਸੇ ਹੋਰ ਦੀ ਨਿਗਰਾਨੀ ਹੇਠ ਹੋ ਗਈ ਹੋਈ ਆ, ਹੋਵੇ ਹਾਂਜੀ, ਤੇ ਸਾਨੂੰ ਜਿਹੜੀ ਹੋ ਪਤਾ ਗਈ ਨਹੀਂ। ਹੋਵੇ, ਸਾਨੂੰ ਉਹ ਪਤਾ ਨਹੀਂ ਆ। ਹੂੰ। ਤੇ ਬਾਕੀ ਜਿਹੜਾ ਏਜੰਡਾ ਤੇ ਪ੍ਰੋਪਗੈਂਡਾ ਜਿਹੜਾ ਜਿਹੜਾ ਆ ਉਹ ਉਸ ਚੱਲ ਤਰੀਕੇ ਰਿਹਾ ਦੇ ਆ। ਨਾਲ ਜਿਹੜਾ ਉਹ ਕਰ ਰਿਹਾ ਆ। ਹਾਂਜੀ, ਤੇ ਇੰਟਰਵਿਊ ਪੂਰੀ ਹਿੰਦੀ 'ਚ ਹੀ ਹੋਈ ਆ, ਹਾਂਜੀ, ਤੇ ਪੰਜਾਬੀ ਨੂੰ ਮੈਨੂੰ ਲੱਗਦਾ ਬੋਲ ਲੈਂਦੇ ਦੋਨੋਂ ਹੀ। ਹਾਂ, ਬਿਲਕੁਲ ਹਨਾ? ਦੋਨੇ ਬੋਲਦੇ ਪੰਜਾਬੀ। ਤੇ ਪਰ ਇਹ ਆ ਨਾ, ਫਿਰ ਕਿਉਂਕਿ ਮਾਸੇਸ ਤੱਕ ਪਹੁੰਚਾਉਣੀ ਆ ਨਾ, ਹਾਂ, ਉਹਦੇ ਵਿੱਚੋਂ ਜਿਹੜਾ ਜ਼ਿਕਰ ਆ ਮੈਂ ਖਾਲਿਸਤਾਨ ਤੇ ਪਾਕਿਸਤਾਨ ਦੇ ਉਲਟਾ ਉਹ ਚੀਜ਼ਾਂ ਵੀ ਪ੍ਰਮੋਟ ਕਰਨੀਆਂ, ਉਹ ਚੀਜ਼ਾਂ ਨੂੰ ਜਿਹੜਾ ਉਹ ਹਾਈਲਾਈਟ ਕਰਕੇ ਕੀਤਾ ਜਿਹੜਾ ਗਿਆ। ਉਹ ਹਾਂਜੀ, ਦਿਖਾਉਣਾ ਵੀ ਉਹ ਤੁਸੀਂ ਦੇਖੋ ਵੀ ਹੈਡਿੰਗ ਦੇ ਵਿੱਚ ਵੀ ਇਹੀ ਚੀਜ਼ ਹਾਂਜੀ, ਜਿਹੜੀ ਉਹ ਮੇਨ ਤੌਰ ਦੇ ਉੱਤੇ ਰੱਖੀ ਤਿੰਨ ਹੋਈ ਹੈ। ਚੀਜ਼ਾਂ ਜਿਹੜੀਆਂ ਰੱਖੀਆਂ ਸੀ, ਹੂੰ। ਮੂਸੇ ਵਾਲਾ ਖਾਲਿਸਤਾਨ ਤੇ ਜਿਹੜਾ ਉਹ ਪਾਕਿਸਤਾਨ, ਪਾਕਿਸਤਾਨ, ਉਹ ਤੁਸੀਂ ਮੁਲਕ 'ਚ ਰਹਿੰਦੇ ਹੋਏ ਮੁਲਕ ਦੇ ਉਲਟ ਕੰਮ ਕਰਦੇ ਹੋਏ ਉਹ ਧਾਰਾ ਤੇਰੇ ਤੇ ਲੱਗੀ ਆ, ਉਹ ਹਾਂ, ਪਰ ਹੈ ਦੂਜੇ ਮੁਲਕ ਦੇ ਉਲਟੋਂ। ਜੀ, ਯੂਏਪੀ ਕੀ ਹੈ? ਯੂਏਪੀ ਇਹੀ ਹੈ ਨਾ, ਇਹੀ ਲਾ ਕੇ ਅੰਦਰ ਕਰਦੇ ਆ, ਇਹੀ ਲਾ ਕੇ ਅੰਦਰ ਕਰਦੇ ਆ। ਵੀ ਬਾਕੀ ਇਹ ਵੀ ਸਵਾਲ ਹੈ ਨਾ ਰਾਜਕਰਮਵੀਰ ਸਿੰਘ ਜੀ, ਕਿ ਲਾਰੈਂਸ ਬਿਸ਼ਨੋਈ ਤੇ ਬਹੁਤ ਸੰਗੀਨ ਮਾਮਲੇ ਜੁੜੇ। ਪਿਛਲੇ 9 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈ, ਇੱਕ ਪਰਚਾ ਉਹਦੇ ਤੇ ਪਿਆ, ਜੇਲ੍ਹ ਦੇ ਵਿੱਚ ਗਿਆ, ਉਸ ਤੋਂ ਬਾਅਦ ਪਰਚੇ ਦੇ ਪਰਚੇ ਉਹ 'ਚ ਪੈਂਦੇ ਰਹੇ। ਤੁਸੀਂ ਦੇਖੋ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਬੰਦਾ, ਤਿਹਾੜ ਜੇਲ੍ਹ ਦੇ ਵਿੱਚ ਵੀ ਉਹ ਇਹ ਮੁਨਕਰ ਤਾਂ ਹੋਇਆ ਨਹੀਂਗਾ ਕਿ ਮੇਰੀ ਗੱਲ ਨਹੀਂ ਹੋਈ ਕਦੇ ਤਿਹਾੜ ਦੇ ਵਿੱਚੋਂ। ਤਿਹਾੜ ਜੇਲ੍ਹ ਦੇ ਵਿੱਚ ਉਹ ਕਹਿੰਦਾ ਮੇਰੀ ਲਾਸਟ 2 ਮਹੀਨੇ ਪਹਿਲਾਂ ਗੱਲ ਹੋਈ ਸੀ ਜਦੋਂ ਮੈਂ ਲੜਿਆ ਸੀ ਗੋਲਡੀ ਬਰਾੜ ਦੇ ਨਾਲ। ਹੁਣ ਜਿਹੜਾ ਬੰਦਾ ਤਿਹਾੜ 'ਚ ਫੋਨ ਐਕਸੈਸ ਕਰ ਸਕਦਾ, ਉਹਦੇ ਲਈ ਆਹ ਜਿਹੜੀਆਂ ਮੰਨ ਲਓ ਪੰਜਾਬ ਹੈ ਜਾਂ ਰਾਜਸਥਾਨ ਹੈ ਜਾਂ ਦਿੱਲੀ ਹੈ, ਇਹਨਾਂ ਥਾਵਾਂ ਤੇ ਫੋਨ ਐਕਸੈਸ ਜਾਂ ਵੀਡੀਓ ਐਕਸੈਸ ਕਰਨਾ ਕਿੰਨਾ ਕੁ ਔਖਾ। ਪਰ ਇਹਦੇ ਵਿੱਚ ਇੱਕੋ ਹੀ ਚੀਜ਼ ਐਕਸਪੋਜ਼ ਹੋ ਰਹੀ ਹੈ, ਉਹ ਸਿਸਟਮ, ਕਿ ਤੁਸੀਂ ਇੰਨੇ ਜਿਹੜੇ ਬੰਦੇ ਨੂੰ ਤੁਸੀਂ ਆਪ ਕਹਿ ਰਹੇ ਹੋ ਕਿ ਉਹਦੇ ਤੇ 2 ਦਰਜਨ ਤੋਂ ਵੱਧ ਮਾਮਲੇ ਦਰਜ ਹੈ, ਜਿਹੜੇ ਬੰਦੇ ਨੂੰ ਤੁਸੀਂ ਤੁਹਾਡੇ ਜੇਲ੍ਹ ਮੈਨੂਅਲਸ ਨੇ ਜਾਂ ਤੁਹਾਡੇ ਪਰਚਿਆਂ ਨੇ ਪਿਛਲੇ 9 ਸਾਲਾਂ ਤੋਂ ਬਾਹਰ ਨਹੀਂ ਨਿਕਲ ਦਿੱਤਾ, ਉਹੀ ਬੰਦਾ ਤੁਹਾਡੇ ਸਿਸਟਮ ਦੇ ਵਿੱਚ ਰਹਿ ਕੇ 2.5 ਘੰਟੇ ਦੀ ਵੀਡੀਓ ਐਕਸੈਸ ਲੈ ਰਿਹਾ। ਤੇ ਕਿਹਦੇ ਕਰਕੇ ਹੈ? ਤੁਹਾਡੇ ਕੋਈ ਅਫਸਰ ਉਹਦੇ ਨਾਲ ਮਿਲੇ ਹੋਏ ਨੇ, ਕੁਝ ਲੋਕ ਵਿੱਚੋਂ ਚਾਹੁੰਦੇ ਨੇ ਕਿ ਲਾਰੈਂਸ ਬਿਸ਼ਨੋਈ ਨੂੰ ਹੁਣ ਇਹਦੀ ਛਵੀ ਜਿਹੜੀ ਆ ਹੁਣ ਪਹਿਲਾਂ ਵਾਲੀ ਛਵੀ ਨਾਲ ਇਹਨੂੰ ਸੁਧਾਰ ਕੇ ਪੇਸ਼ ਕੀਤਾ ਜਾਵੇ। ਤਾਂ ਇਹ ਚੱਲ ਕੀ ਰਿਹਾ ਹੈ? ਕੁੱਲ ਮਿਲਾ ਕੇ ਤੁਹਾਡੇ ਸਿਸਟਮ ਤੇ ਹੀ ਚਪੇੜ ਹੈ। ਬੇਸ਼ੱਕ ਪੱਤਰਕਾਰ ਨੇ ਆਪਣਾ ਕੰਮ ਕੱਢ ਲਿਆ, ਉਹਨੂੰ ਜੋ ਚਾਹੀਦਾ ਸੀ, ਜੋ ਉਹਨੂੰ ਇਨਫੋਰਮੇਸ਼ਨ ਚਾਹੀਦੀ ਸੀ, ਚੱਲੇ ਇਨਫੋਰਮੇਸ਼ਨ ਤਾਂ 20-30% ਹੀ ਹੈ, 70% ਇਨਫੋਰਮੇਸ਼ਨ ਤਾਂ ਹੈ ਹੀ ਨਹੀਂ ਵਿੱਚ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ, ਨਵੀਂ ਹਲਚਲ ਬਿਲਕੁਲ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ 19 ਤਰੀਕ ਨੂੰ, ਕਿਉਂਕਿ ਬਰਸੀ ਹੈ ਸਿੱਧੂ ਬਰਸੀ ਜਿਹੜੀ ਉਹ ਮਨਾਈ ਜਾਣੀ ਆ। ਉਹ ਥੋੜੇ ਦਿਨ ਪਹਿਲਾਂ ਜਿਹੜਾ ਮਸ਼ਹੂਰ ਕਬੱਡੀ ਜਿਹੜਾ ਪਲੇਅਰ ਆ, ਹਾਂਜੀ, ਸੰਦੀਪ ਅੰਬੀਆਂ, 14 ਮਾਰਚ ਨੂੰ ਜਿਹੜੇ ਉਸ ਦਾ ਵੀ ਜਿਹੜੀ 1 ਵਰ੍ਹਾ ਹੋ ਗਿਆ, ਉਸਦੇ ਗੋਲੀ ਮਾਰ ਕੇ ਜਿਹੜਾ ਕਤਲ ਉਸਦਾ ਕੀਤਾ ਗਿਆ ਸੀਗਾ। ਤੇ ਚਲੋ ਗੱਲ ਤਾਂ ਆਪਾਂ ਕੀਤੀ ਸੀਗੀ, ਪਰ ਸੁਰਖੀਆਂ ਚੋਂ ਕਿਤੇ ਨਾ ਕਿਤੇ ਜਿਹੜਾ ਉਹ ਹੁਣ ਪਿੱਛੇ ਰਿਹਾ। ਹੁਣ ਦੇਖੋ ਅੱਗੇ ਕੀ ਜਿਹੜਾ ਉਸ ਦੇ ਵਿੱਚ ਬਣਦਾ ਆ। ਪਰ ਇਹ ਜਿਹੜਾ ਉਹ ਸਮਾਂ ਸੀਗਾ ਨਾ ਪਿਛਲੇ ਸਾਲ ਦਾ, ਵੀ 3-4 ਕਤਲ ਜਿਹੜੇ ਇਕੱਠੇ ਜਿਹੜੇ ਹੁੰਦੇ ਆ, ਪਹਿਲਾਂ ਦੀਪ ਸਿੱਧੂ ਦਾ ਫਰਵਰੀ ਦੇ ਵਿੱਚ, ਉਹ ਹੁੰਦਾ ਮਾਰਚ ਵਿੱਚ, ਇਹ ਹੁੰਦਾ ਮਈ 'ਚ ਜਾ ਕੇ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਉਹ ਹੋ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਾਂ ਦੇਖੀਆਂ ਆ, ਤੇ ਹੁਣ ਨਵੇਂ ਮੋੜ ਜਿਹੜੇ ਆ ਰਹੇ ਹੈਗੇ ਆ, ਤੇ ਇਹ ਜ਼ਰੂਰ ਚਿੱਥ ਕੇ ਦੇਖਣ ਵਾਲੀ ਜਿਹੜੀ ਇਹ ਗੱਲ ਹੋਊਗੀ ਕਿ ਕਿਸ ਨਤੀਜੇ ਤੇ ਪਹੁੰਚਣਾ ਆ, ਕਿੱਦਾਂ ਹੋਣਾ। ਇਸ ਚੀਜ਼ ਨੂੰ ਤਾਂ ਵਕਤ ਜਿਹੜਾ ਉਹ ਲੱਗਣਾ ਆ, ਪਰ ਹਰ ਇੱਕ ਜਣਾ ਇਸ ਨੂੰ ਆਪਣੇ ਐਂਗਲ ਤੋਂ ਦੇਖ ਰਿਹਾ ਆ। ਪਰ ਇਹ ਜਿਹੜੀਆਂ ਚੀਜ਼ਾਂ ਹੋਣੀਆਂ, ਉਸ ਨੂੰ ਰਾਸ਼ਟਰਵਾਦ ਨਾਲ ਜੋੜ ਕੇ ਤੇ ਬਾਅਦ ਚ ਉਹਨੂੰ ਜੇਲ੍ਹ ਚੋਂ ਬਾਹਰ ਕੱਢਣ ਦੀਆਂ ਗੱਲਾਂ ਜਿਹੜੀਆਂ ਉਹ ਹੋਣੀਆਂ, ਆਪਣੀ ਸਫਾਈ ਦੇਣ ਦਾ ਉਹਨੂੰ ਜਿਹੜਾ ਇੰਨਾ ਵੱਡਾ ਮੌਕਾ ਜਿਹੜਾ ਉਹ ਮਿਲਣਾ। ਉਦਾਂ ABP ਬਾਰੇ ਤਾਂ ਹੁਣ ਸਾਰੇ ਜਾਣੇ ਜਾਣਦੇ ਆ ਵੀ ਉਹ ਮੀਡੀਆ ਕਿਹੜੇ ਅਦਾਰੇ ਆ ਜਿਹੜੇ ਕਿਹਦੇ ਨਾਲ ਉੱਤੇ ਸੈਂਟਰ 'ਚ ਜਾ ਕੇ ਕਿੱਥੇ ਜਿਹੜਾ ਉਹ ਤਾਰਾਂ ਜਿਹੜੀਆਂ ਜੁੜਦੀਆਂ, ਤੇ ਇੱਕ ਖਾਸ ਪ੍ਰੋਪਗੈਂਡਾ ਰਨ ਕਰਨ ਦੇ ਵਿੱਚ ਇਹ ਚੈਨਲ ਮਸ਼ਹੂਰ ਨੇ। ਸੋ ਉਹ ਕਿਸੇ ਦੇ ਕਿਹਦੇ ਐਂਟੀ ਹੋਣਾ ਤੇ ਕਿਹਦੇ ਹੱਕ 'ਚ ਹੋਣਾ ਆ, ਇਹ ਭਲੀ ਭਾਂਤੀ ਜਿਹੜਾ ਉਹ ਜਾਣਦੇ ਆ, ਨਿਰਦੇਸ਼ਾਂ ਅਨੁਸਾਰ ਚੱਲ ਰਿਹਾ। ਤੁਸੀਂ ਦੇਖੋ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ਦੇ ਵਿੱਚ ਵੀ 2-3 ਗ੍ਰਿਫਤਾਰੀਆਂ ਹੋਈਆਂ, ਉਸ ਤੋਂ ਬਾਅਦ ਉਹ ਮਾਮਲਾ ਠੰਡੇ ਬਸਤੇ ਦੇ ਵਿੱਚ ਹੀ ਹੈ। ਦੀਪ ਸਿੱਧੂ ਨੂੰ ਗਿਆ ਨੂੰ ਸਾਲ ਹੋ ਗਿਆ, ਪਰ ਹੁਣ ਦੇਖੋ ਕਿਸ ਪੱਧਰ ਤੇ ਬੀਬੀਆਂ ਬੈਠ ਕੇ ਗੱਲਬਾਤ ਕਰ ਰਹੀਆਂ, ਉਹਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ। ਜਿਹੜੇ ਬੰਦੇ
ਆਈਡੀਓਲੋਜੀ ਦੇ ਤੌਰ ਤੇ ਦੀਪ ਸਿੱਧੂ ਦੇ ਨਾਲ ਮੇਚ ਨਹੀਂ ਖਾਂਦੇ, ਉਹ ਵੀ ਹੁਣ ਉਹਦੀ ਕਿਰਦਾਰਕੁਸ਼ੀ ਕਰਨ ਲੱਗੇ ਪਏ ਆ। ਤੇ ਆਹ ਮੂਸੇਵਾਲੇ ਦੀ ਵੀ ਕਿਰਦਾਰਕੁਸ਼ੀ ਇੱਕ ਤਰੀਕੇ ਨਾਲ ਕਿ ਪਟਿਆਲ ਸਾਹਿਬ ਨੂੰ ਨਾ ਦੱਸ ਦੇਣਾ ਚਾਹੀਦਾ ਵੀ ਕਿਹੜੀ ਤਰੀਕ ਨੂੰ ਹੋਈ, ਹਾਂਜੀ ਐਟਲੀਸਟ ਇਹ ਤਰੀਕ ਦੱਸ ਦੇਣ ਨਾ ਵੀ ਹਾਂ ਕਿੱਦਣ ਇੰਟਰਵਿਊ ਕੀਤੀ ਗਈ ਆ। ਜੀ ਜੀ ਬਾਕੀ ਤੇ ਚਲੋ ਫਿਰ ਲੋਕਾਂ ਨੇ ਆਪੇ ਪਤਾ ਆਪੇ ਲੱਗ ਆਪੇ ਪਤਾ ਕਰ ਹੀ ਇੰਨੀ ਲੈਣਾ ਇੰਨੇ ਉਦਾਂ ਤੇ ਕਹਿੰਦੇ ਆ ਵੀ ਸਾਨੂੰ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਆ ਜੀ ਜੀ ਇਨਵੈਸਟੀਗੇਸ਼ਨਾਂ ਤੇ ਇਦਾਂ ਤੇ ਇਦਾਂ। ਹੁਣ ਇਹ ਇੱਥੇ ਕਿਉਂ ਪਿੱਛੇ ਆ? ਜੀ ਜੀ ਇਹ ਹੁਣ ਐਕਸੈਸਿਬਲ ਕਿਉਂ ਨਹੀਂ ਹੋ ਪਾ ਰਹੇ? ਹਾਂ ਇੰਨੇ ਚਿਰ ਇੰਟਰਵਿਊ ਸਾਂਭ ਕੇ ਰੱਖੀ ਆ। ਨਹੀਂ ਇਹ ਕੀ ਜਿਹੜਾ ਉਹ ਚੱਲ ਰਿਹਾ ਰਿਸਪੌਂਸਿਬਲ ਸਿਟੀਜ਼ਨ ਕਹਿੰਦੇ ਆ ਨਾ, ਸਾਰਿਆਂ ਨੂੰ ਕਹਿੰਦੇ ਹਾਂਜੀ ਵੀ ਇੱਕ ਚੰਗੇ ਨਾਗਰਿਕ ਬਣੋ, ਬਣੋ ਹਾਂਜੀ ਏਦਾਂ ਕਰੋ, ਉਹਦੀ ਆਦਰਸ਼ਵਾਦੀ ਮਦਦ ਕਰੋ। ਹਾਂਜੀ ਹੁਣ ਇਹਨਾਂ ਨੂੰ ਵੀ ਮਦਦ ਕਰਨੀ ਨਹੀਂ ਚਾਹੀਦੀ ਦੇਖੋ ਪ੍ਰੈਸ਼ਰ ਤਾਂ ਪੈ ਰਿਹਾ ਹੁਣ, ਪੋਲੀਟੀਕਲ ਪ੍ਰੈਸ਼ਰ ਵੀ ਪੈ ਰਿਹਾ ਪੰਜਾਬ ਸਰਕਾਰ ਦੇ ਉੱਤੇ ਵੀ, ਨੋ ਡਾਊਟ ਇਹ ABP ਤੇ ਵੀ ਪੈਣਾ ਹੈ, ਪੱਤਰਕਾਰ ਤੇ ਵੀ ਪੈਣਾ ਹੀ ਹੈ ਇੱਕ ਨਾ ਇੱਕ ਦਿਨ। ਠੀਕ ਆ, ਉਹ ਆਪਣੇ ਤਰੀਕੇ ਦੇ ਨਾਲ ਇਹਨਾਂ ਗੱਲਾਂ ਚੋਂ ਨਿਕਲ ਸਕਦਾ, ਪਰ ਅਕਾਊਂਟੇਬਿਲਟੀ ਤੋਂ ਨਹੀਂ ਭੱਜ ਸਕਦਾ। ਕੋਈ ਵੀ ਬੰਦਾ ਨਹੀਂ ਭੱਜ ਸਕਦਾ, ਚਾਹੇ ਉਹਦਾ ਐਕਸੈਸ ਕਿਸੇ ਦਾ ਮਰਜ਼ੀ ਹੈ, ਕੋਈ ਵੀ ਬੰਦਾ, ਚਾਹੇ ਉਸਾਮਾ ਬਿਨ ਲਾਦੇਨ ਦੀ ਵੀ ਕਿਸੇ ਨੇ ਇੰਟਰਵਿਊ ਕੀਤੀ ਹੋਵੇ। ਹਾਂ ਤੇ ਦੇਖੋ ਆਪਣੇ ਸੋਰਸਿਸ ਨੂੰ ਬਚਾਉਣਾ ਇੱਕ ਜਰਨਲਿਸਟ ਦਾ ਵੀ ਜਿਹੜਾ ਉਹ ਕੰਮ ਜਿਹੜਾ ਉਹ ਹੈਗਾ ਆ। ਪਰ ਹੁਣ ਸਵਾਲ ਬੜੇ ਹੈਗੇ ਆ ਵੀ ਕੀ ਜਿਹੜੇ ਇਸ ਦੇ ਵਿੱਚ ਆ ਵੀ ਕਰਨਗੇ ਜਾਂ ਨਹੀਂ ਕਰਨਗੇ, ਮਦਦ ਕਰਨਗੇ ਜਾਂ ਨਹੀਂ ਕਰਨਗੇ, ਜਾਂ ਆਪਣੇ ਇਸ ਸਟੈਂਡ ਦੇ ਉੱਤੇ ਰਹਿੰਦੇ ਆ ਵੀ ਨਹੀਂ ਜੀ ਦੇਖੋ ਮੈਂ ਤਾਂ ਆਪਣੇ ਸੋਰਸਿਸ ਨੂੰ ਜਿਹੜਾ ਉਹ ਬਚਾਉਣਾ। ਨਹੀਂ ਸੋਰਸਿਸ ਬਚਾ ਲਵੇ, ਸੋਰਸ ਨੂੰ ਬਚਾਉਣ ਨੂੰ ਕੋਈ ਨਹੀਂ ਕਹਿੰਦਾ, ਸੋਰਸਿਸ ਰਿਵੀਲ ਕਰੋ, ਉਹ ਤਾਂ ਬਚਾ ਲਵੇ, ਪਰ ਇਸ ਤੋਂ ਅੱਗੇ ਕੀ ਹੋਊਗਾ, ਕਦੋਂ ਇੰਟਰਵਿਊ ਐਕਸੈਸ ਅਗਲੀ ਹੋ ਸਕਦੀ ਹੈ, ਜਾਂ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਔਨ ਦੀ ਰਿਕਾਰਡ ਨਹੀਂ ਹੋਈਆਂ, ਆਫ ਦੀ ਰਿਕਾਰਡ ਹੋਈਆਂ, ਇਹ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੋ ਸਕਦਾ। ਠੀਕ ਆ, ਉਹ ਸਜ਼ਾ ਨਹੀਂ ਹੋ ਸਕਦੀ ਹੈ, ਇਹਦਾ ਆਪਾਂ ਵੀ ਮੰਨਦੇ ਹਾਂ ਕਿ ਮੁੱਢਲੀ ਜਾਂਚ ਦੇ ਵਿੱਚ ਜਰਨਲਿਸਟਿਕ ਅਪਰੋਚ ਹਰ ਇੱਕ ਬੰਦੇ ਦੀ ਹੁੰਦੀ ਹੈ, ਉਹ ਕਰਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਪਰ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਥੋੜ੍ਹਾ ਹੈ, ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਥੋੜ੍ਹਾ ਹੈ। ਉਹ ਆਪਣੇ ਆਪ ਨੂੰ, ਜਿਵੇਂ ਤੁਸੀਂ ਕਿਹਾ, ਆਦਰਸ਼ਵਾਦੀ ਨਾਗਰਿਕ ਕਹਿੰਦਾ ਆਪਣੇ ਆਪ ਨੂੰ ਹਰੇਕ ਪੱਤਰਕਾਰ, ਪਰ ਪੱਤਰਕਾਰ ਇਹ ਵੀ ਤਾਂ ਕਹਿੰਦੇ ਨੇ ਕਿ ਦੂਜੇ ਅਕਾਊਂਟੇਬਲ ਹੋਣ, ਤੇ ਆਪ ਕਦੋਂ ਅਕਾਊਂਟੇਬਲ ਹੋਊਗਾ ਪੱਤਰਕਾਰ? ਜੀ 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 ਚਲੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਦਾ ਹੈ। 1 ਘੰਟੇ ਦੀ ਇਸ ਇੰਟਰਵਿਊ ਨੇ ਇਸ ਟਾਈਮ ਨਵੀਂ ਧੜਕਣ ਦੀ ਜਿਹੜੀ ਆ ਇਸ ਟਾਈਮ ਜਿਹੜੀ ਉਹ ਮਚਾਈ ਹੋਈ ਆ। ਸੋ ਅੱਗੇ ਦੇਖਦੇ ਆ ਕੀ ਹੁੰਦਾ ਆ, ਕਿਹੜੇ ਪਾਸੇ ਨੂੰ ਇਹ ਪਾਣੀ ਜਿਹੜਾ ਉਹ ਵਹਿੰਦਾ ਹੈ ਤੇ ਊਂਠ ਕਿਸ ਕਰਵਟ ਬੈਠਦਾ ਆ। ਹਾਂਜੀ, ਸੋ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ, ਸਮਾਂ ਆਪਣਾ ਸਮਾਪਤੀ ਵੱਲ ਹੈ। ਲਈਏ ਜੀ ਫਿਰ ਇਜਾਜ਼ਤ, ਰਾਜਕਰਮਜੀਤ ਸਿੰਘ ਜੀ। ਜੀ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।